ਲਈ ਆਪਾਂ ਹਰ ਰੋਜ਼ ਜਿਹੜਾ ਜੀ ਉਹ ਲੈ ਕੇ ਹਾਜ਼ਰ ਹੁੰਦੇ ਹਾਂ। ਵੱਖ-ਵੱਖ ਮੁੱਦਿਆਂ ਦੇ ਉੱਤੇ ਵੱਖ-ਵੱਖ ਖਬਰਾਂ ਜਿਹੜੀਆਂ ਆ ਉਸ ਦੇ ਬਾਰੇ ਜਿਹੜੀ ਹੈ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਦੇ ਹਾਂ। ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਅੱਜ ਅਪ੍ਰੈਲ ਦੀ 14 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਕੋਟ ਲੈਣ ਦੇ ਲਈ ਇਹਨਾਂ ਨੂੰ ਕੰਟੈਕਟ ਕਰੋ, ਕਾਲ ਕਰੋ 408-272-2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਇਹਨਾਂ ਨੂੰ ਸੰਪਰਕ ਕਰੋ। ਕਾਲ ਕਰੋ ਮੋਹਨ ਚੀਮਾ 5599052575। ਨਾਲ ਹੀ ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਟੇਰਕੀਆਨਾ ਇਮੀਗ੍ਰੇਸ਼ਨ ਲਾਫਰਨ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਨਾ ਹੁਣਾਂ ਦੇ ਨਾਲ ਸੰਪਰਕ ਕਰੋ। ਨੰਬਰ 415-909-0503 ਦੇ ਉੱਤੇ। ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਸੁੱਚਾ ਸਿੰਘ ਸੈਨੋਜ਼ੇ ਐਂਟੀਲੋ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਟਾਰਲਾਈਟ ਟਰੱਕ ਟਾਇਰਸ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਟ੍ਰੇਲਰਸ ਦੇ ਨਵੇਂ ਪੁਰਾਣੇ ਟਾਇਰ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਇਹ ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ ਸੀਰੀਜ਼ ਕੈਲੀਫੋਰਨੀਆ। ਫ਼ੋਨ ਨੰਬਰ 2092509535 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅਨਾਊਂਸ ਕਰਤਾ ਵੀ ਅਮਰੀਕਾ ਦੇ ਵਿੱਚ ਜਿਹੜੀ ਸਭ ਤੋਂ ਲੰਮੀ ਸਾਡੀ ਲੜਾਈ ਆ ਉਸ ਨੂੰ ਅਸੀਂ ਖਤਮ ਕਰਨ ਜਾ ਰਹੇ ਹਾਂ। 20ਵੀਂ ਐਨੀਵਰਸਰੀ ਜਿਹੜੀ ਹੋਊਗੀ ਸਤੰਬਰ 11 ਦੀ, ਉਸ ਤੋਂ ਪਹਿਲਾਂ ਸਾਰੇ ਦੇ ਸਾਰੇ ਜਿਹੜੇ ਟਰੂਪਸ ਉੱਥੇ ਰਹਿੰਦੇ ਆ ਉਹਨਾਂ ਨੂੰ ਬਾਹਰ ਕੱਢ ਲਿਆ ਜਾਊਗਾ। ਅਮਰੀਕਾ ਨੂੰ ਇਹ ਜਿਹੜੀ ਲੜਾਈ ਆ ਅਫਗਾਨਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਮਹਿੰਗੀ ਵੀ ਪਈ, ਪੈਸੇ ਵਾਈਜ਼ ਤੇ ਲਾਈਵਜ਼ ਵਾਈਜ਼ ਵੀ। ਟ੍ਰਿਲੀਅਨਸ ਆਫ ਡਾਲਰ ਜਿਹੜੇ ਆ ਉਹ ਇਹਦੇ ਤੇ ਖਰਚ ਹੋਏ ਹੈਗੇ ਆ। 2300 ਦੇ ਕਰੀਬ ਅਮਰੀਕਨ ਜਿਹੜੇ ਟਰੂਪਸ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਸੋ ਅੱਜ ਤੋਂ ਕਹਿੰਦੇ ਅਸੀਂ ਪੁੱਲ ਥੋੜ੍ਹੇ ਜਿਹੜੇ ਟਰੂਪਸ ਆ ਉਹ ਕਰਨੇ ਸ਼ੁਰੂ ਕਰ ਦੇਣੇ ਹੈਗੇ ਆ ਤੇ ਨਵੰਬਰ ਤੱਕ ਜਿਹੜੇ ਆ ਸਤੰਬਰ ਤੱਕ ਸਾਰੇ ਦੇ ਸਾਰੇ ਟਰੂਪਸ ਅਫਗਾਨਿਸਤਾਨ ਤੋਂ ਬਾਹਰ ਕੱਢ ਲਵਾਂਗੇ। ਪਰ ਔਨ ਦਾ ਅਦਰ ਹੈਂਡ ਕਹਿੰਦੇ ਵੀ ਅਸੀਂ ਉੱਥੇ ਦੀ ਜਿਹੜੀ ਮਿਲਟਰੀ ਹੈਗੀ ਆ ਉਹਨਾਂ ਨੂੰ ਸਪੋਰਟ ਕਰਦੇ ਰਹਾਂਗੇ। ਹਿਊਮਨਟੇਰੀਅਨ ਜਿਹੜੀ ਕਿਸੇ ਤਰ੍ਹਾਂ ਦੀ ਹੈਲਪ ਹੈਗੀ ਆ ਉਹ ਵੀ ਜਿਹੜੀ ਆ ਆਪਾਂ ਕਰਦੇ ਰਹਾਂਗੇ। ਪਰ ਕਈ ਜਿਹੜੇ ਮਿਲਟਰੀ ਦੇ ਬੰਦੇ ਆ ਉਹ ਆਫੀਸਰਸ ਆ ਉਹ ਬੜੇ ਸਰਪ੍ਰਾਈਜ਼ ਹੋਏ ਪਈ। ਇਹ ਅਨਐਕਸਪੈਕਟਡ ਹੋਇਆ, ਸਾਨੂੰ ਦੱਸਿਆ ਨਹੀਂ ਗਿਆ। ਈਵਨ ਦੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਮਈ 1 ਜਿਹੜੀ ਲਾਸਟ ਡੇਟ ਰੱਖੀ ਸੀ ਉੱਥੋਂ ਟਰੂਪ ਵਿਦਡਰਾਅਲ ਦੀ। ਸੈਨੇਟ ਮਾਈਨੋਰਟੀ ਲੀਡਰ ਮਿਚ ਮਕੋਨਲ ਨੇ ਇਹ ਕਿਹਾ ਵੀ ਇਹ ਬਹੁਤ ਵੱਡੀ ਮਿਸਟੇਕ ਹੈਗੀ ਆ, ਉੱਥੋਂ ਟਰੂਪ ਜਿਹੜੇ ਕੱਢਣੇ ਨਹੀਂ ਚਾਹੀਦੇ। ਜੀ ਬਿਲਕੁਲ। ਸੋ ਰਾਈਟ ਨਾਓ ਇਹ ਤਾਂ ਆਪਾਂ ਅਕਸਰ ਦੇਖਦੇ ਹਾਂ ਜਿਹੜੇ ਵਿਰੋਧੀ ਪਾਰਟੀ ਵਾਲੇ ਨੇ, ਮੌਜੂਦਾ ਜਿਹੜਾ ਰਾਸ਼ਟਰਪਤੀ ਹੁੰਦਾ ਆ ਉਸ ਦੇ ਖਿਲਾਫ ਬੋਲਣਾ ਆ, ਆਪਣੇ ਵਾਲੇ ਦੇ ਲਈ ਉਹ ਘੱਟ ਜਿਹੜਾ ਉਹ ਕਰਦੇ ਹੁੰਦੇ ਆ। ਸੋ ਇਹ ਦੋਨੋਂ ਹੀ ਪਾਰਟੀਆਂ ਦਾ ਹਮੇਸ਼ਾ ਹੀ ਇਹੀ ਰਵੱਈਆ ਵੱਖ-ਵੱਖ ਇਸ਼ੂਜ਼ ਦੇ ਉੱਤੇ ਜਿਹੜਾ ਉਹ ਰਹਿੰਦਾ ਰਿਹਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਜਿਹੜੇ ਇੱਕ ਜਿਹੜੇ ਨਾਨ ਪ੍ਰੋਫਿਟ ਨੂੰ ਕਹਿੰਦੇ 500 ਮਿਲੀਅਨ ਤੋਂ ਵੱਧ ਦਾ ਜਿਹੜਾ ਕੰਟਰੈਕਟ ਆ ਉਹ ਦਿੱਤਾ ਗਿਆ ਆ, ਜਿਹੜਾ ਕਿ ਇਸ ਟਾਈਮ ਜਿਹੜਾ ਬਾਰਡਰ ਦੇ ਉੱਤੇ ਲਗਾਤਾਰ ਇਨਫਲੈਕਸ ਮਾਈਗਰੈਂਟਸ ਦਾ ਜਿਹੜਾ ਆ ਰਿਹਾ ਆ ਉਸ ਨੂੰ ਮੈਨੇਜ ਕਰਨ ਦੇ ਲਈ। ਇਹ ਟੈਕਸਸ ਦੇ ਨਾਨ ਪ੍ਰੋਫਿਟ ਨੇ ਰੀਸੈਂਟਲੀ ਬਾਈਡਨ ਹੁਣਾਂ ਦੀ ਟ੍ਰਾਂਜੀਸ਼ਨ ਟੀਮ ਦੇ ਵਿੱਚੋਂ ਇੱਕ ਅਧਿਕਾਰੀ ਆ ਉਸ ਨੂੰ ਹਾਇਰ ਕੀਤਾ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ $530 ਮਿਲੀਅਨ ਦਾ ਜਿਹੜਾ ਇਹਨਾਂ ਨੂੰ ਇਹ ਕੰਟਰੈਕਟ ਮਿਲਿਆ ਆ ਵੀ ਜਿਹੜਾ ਇਨਫਲੈਕਸ ਆਫ ਮਾਈਗਰੈਂਟ ਚਿਲਡਰਨ ਜਿਹੜਾ ਆ ਰਿਹਾ ਸਦਰਨ ਬਾਰਡਰ ਦੇ ਉੱਤੇ ਉਸ ਨੂੰ ਜਿਹੜਾ ਉਹ ਮੈਨੇਜ ਕੀਤਾ ਜਾਵੇ। ਇਹ ਨੋ ਬਿਡ ਕੰਟਰੈਕਟ ਕਹਿੰਦੇ ਵੀ ਹੁਣ ਤੱਕ ਦਾ ਇਸ ਏਜੰਸੀ ਦੇ ਦੁਆਰਾ ਸਭ ਤੋਂ
ਵੱਡੀ ਰਕਮ ਦਾ ਜਿਹੜਾ ਆ ਇਹਨਾਂ ਨੂੰ ਅਵਾਰਡ ਕੀਤਾ ਗਿਆ ਹੈ। ਜਿਹੜਾ ਮਾਈਗ੍ਰੈਂਟ ਚਾਈਲਡ ਪ੍ਰੋਗਰਾਮ ਆ ਉਸ ਦੇ ਉੱਤੇ ਉਸ ਨੂੰ ਜਿਹੜਾ ਉਹ ਨਿਗਰਾਨੀ ਕਰਨ ਦੇ ਲਈ। ਸੋ ਇਸ ਮੌਕੇ ਅਮਰੀਕਾ ਦੇ ਵਿੱਚ 21,000 ਅਨਅਕੰਪਨੀਡ ਮਾਈਨਰਸ ਜਿਹੜੇ ਆ ਉਹ ਸਰਕਾਰੀ ਜਿਹੜੇ ਆ ਕਸਟਡੀ ਦੇ ਵਿੱਚ ਹੈਗੇ ਨੇ, ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ ਆ। ਫੈਮਿਲੀ ਐਂਡੇਵਰਸ ਨਾਂ ਦੀ ਇਹ ਨਾਨ ਪ੍ਰੋਫਿਟ ਜਿਹੜੀ ਉਹ ਹੈਗੀ ਆ, ਉਹਨਾਂ ਨੇ ਕੁਛ ਮਹੀਨੇ ਪਹਿਲਾਂ ਹੀ ਐਂਡਰਿਊ ਲੋਰੈਜ਼ਨ ਸਟ੍ਰੇਟ ਜਿਹੜਾ ਕਿ ਸੀਨੀਅਰ ਉਸ ਨੂੰ ਐਜ਼ ਅ ਸੀਨੀਅਰ ਡਾਇਰੈਕਟਰ ਦੇ ਵਜੋਂ ਜਿਹੜਾ ਉਹ ਹਾਇਰ ਕੀਤਾ ਸੀਗਾ। ਸੋ ਇਹ ਇੱਕ ਟਾਈਮ ਦੇ ਉੱਤੇ ਪਹਿਲਾਂ USICS ਦਾ ਵੀ ਸਾਬਕਾ ਅਧਿਕਾਰੀ ਜਿਹੜਾ ਆ ਉਹ ਰਿਹਾ ਆ, ਅਤੇ ਬਾਈਡਨ ਹੈਰਿਸ ਟ੍ਰਾਂਜੀਸ਼ਨ ਟੀਮ ਨੂੰ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਪਾਲਿਸੀ ਅਤੇ ਸਟਾਫਿੰਗ ਮੈਟਰਸ ਦੇ ਵਿੱਚ ਇਸ ਨੇ ਆਪਣੀ ਰਾਏ ਦਿੰਦਾ ਰਿਹਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਮਿਨੇਸੋਟਾ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ 3-4 ਦਿਨਾਂ ਤੋਂ ਕਾਫੀ ਜਿਹੜਾ ਮਾਹੌਲ ਆ ਉਹ ਖਰਾਬ ਚੱਲ ਰਿਹਾ। ਉੱਥੇ ਰਾਇਟਸ ਵੀ ਹੋਏ ਆ, ਅੱਗਾਂ ਵੀ ਲੱਗੀਆਂ, 60 ਤੋਂ ਵੱਧ ਜਿਹੜੇ ਆ ਲੋਕ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ। ਇੱਕ ਵਾਈਟ ਪੁਲਿਸ ਆਫੀਸਰ ਵੱਲੋਂ ਕਾਲੇ ਮੂਲ ਦੇ ਜਿਹੜਾ ਨੌਜਵਾਨ ਆ ਉਹਨੂੰ ਇੱਕ ਟ੍ਰੈਫਿਕ ਸਟਾਪ ਦੇ ਉੱਤੇ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਸੀ। ਬਰੁਕਲਿਨ ਸੈਂਟਰ ਦਾ ਆਫੀਸਰ ਕਿਮ ਪੋਟਰ 26 ਸਾਲਾਂ ਦਾ ਵੈਟਰਨ ਆ, ਅਤੇ 20 ਸਾਲਾਂ ਦਾ ਜਿਹੜਾ ਡੋਂਟੇ ਰਾਈਟ ਆ ਉਸ ਨੂੰ ਜਿਹੜਾ ਗੋਲੀਆਂ ਦੇ ਨਾਲ ਉਸਨੇ ਮਾਰਿਆ ਸੀ। ਸੋ ਕਹਿੰਦੇ ਪਈ ਵਾਸ਼ਿੰਗਟਨ ਕਾਉਂਟੀ ਦੇ ਅਟਾਰਨੀ ਪੀਟ ਔਰਪਟ ਜਿਹੜੇ ਆ ਉਹ ਕਹਿੰਦੇ ਆ ਪਈ ਹੋ ਸਕਦਾ ਅੱਜ ਜਿਹੜੇ ਆ ਪੁਲਿਸ ਆਫੀਸਰ ਨੂੰ ਉਹਨਾਂ ਦੇ ਅਗੇਂਸਟ ਜਿਹੜੇ ਚਾਰਜਸ ਫਾਈਲ ਕਰ ਦੇਣ। ਜੀ, ਸੋ ਇਸ ਟਾਈਮ ਮੁੱਦਾ ਜਿਹੜਾ ਇਹ ਕਾਫੀ ਜ਼ਿਆਦਾ ਗਰਮਾ ਚੁੱਕਾ ਹੋਇਆ ਆ। ਕਹਿੰਦੇ ਵੀ ਐਡੀ ਵੱਡੀ ਗਲਤੀ ਜਿਹੜੇ 20 ਸਾਲਾਂ ਦੀ ਇਹ ਪੁਲਿਸ ਵੈਟਰਨ ਨੂੰ ਲੱਗ ਜਿਹੜੀ ਉਹ ਕਿੱਦਾਂ ਗਈ। ਉਹਨਾਂ ਦੇ ਜਿਹੜੇ ਪੁਲਿਸ ਚੀਫ ਉਹਨਾਂ ਨੇ ਵੀ ਇਸ ਨੂੰ ਐਕਸੀਡੈਂਟਲ ਡਿਸਚਾਰਜ ਜਿਹੜਾ ਆ ਉਹ ਆਖ ਦਿੱਤਾ ਆ, ਅਤੇ ਕਹਿੰਦੇ ਵੀ ਟੇਜ਼ਰ ਇੱਕ ਪਾਸੇ ਹੁੰਦੀ ਆ, ਬੰਦੂਕ ਇੱਕ ਪਾਸੇ ਹੁੰਦੀ ਆ, ਦੋਨਾਂ ਦੇ ਭਾਰ ਦੇ ਵਿੱਚ ਕਾਫੀ ਵੱਡਾ ਜਿਹੜਾ ਉਹ ਫਰਕ ਹੁੰਦਾ ਆ। ਸੋ ਹੁਣ ਇਹ ਵੀ ਜਿਹੜਾ ਮੁੱਦਾ ਇਸ ਟਾਈਮ ਕਾਫੀ ਨਾਲ ਦੇ ਨਾਲ ਉਛਲ ਰਿਹਾ। ਦੂਜੇ ਪਾਸੇ ਸੇਮ ਵਕਤ ਡੈਰਿਕ ਸ਼ੌਵਨ ਦਾ ਜਿਹੜਾ ਟਰਾਇਲ ਆ ਉਹ ਵੀ ਚੱਲ ਰਿਹਾ ਜਾਰਜ ਫਲਾਇਡ ਦੀ ਹੱਤਿਆ ਦੇ ਕੇਸ ਦੇ ਵਿੱਚ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਇਰਲੈਂਡ ਨੇ ਫੇਸਬੁੱਕ ਦਾ ਰੀਸੈਂਟਲੀ ਡਾਟਾ ਲੀਕ ਹੋਇਆ ਸੀ, ਜਿਸ ਦੇ ਵਿੱਚ 500 ਤੋਂ ਮਿਲੀਅਨ ਤੋਂ ਵੱਧ ਲੋਕਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਹੈਕਰਸ ਦੇ ਹੱਥ ਜਿਹੜੀ ਉਹ ਲੱਗ ਗਈ ਸੀ। ਹੁਣ ਆਇਰਲੈਂਡ ਵਾਲੇ ਕਹਿੰਦੇ ਆ ਵੀ ਇਸ ਡਾਟਾ ਲੀਕ ਦੀ ਜਾਂਚ ਕਰਨੀ ਜਿਹੜੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ। 533 ਮਿਲੀਅਨ ਜਿਹੜੇ ਫੇਸਬੁੱਕ ਯੂਜ਼ਰਸ ਆ, ਜਿਨ੍ਹਾਂ ਵਿੱਚੋਂ ਆਪਾਂ ਵਿੱਚੋਂ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਹੋ ਸਕਦੇ ਆ ਵੀ ਉਹਨਾਂ ਦਾ ਡਾਟਾ ਜਿਹੜਾ ਉਹ ਚੋਰੀ ਹੋਇਆ ਆ। ਅਤੇ ਫੇਸਬੁੱਕ ਨੇ ਇਹ ਜਾਣਬੁੱਝ ਕੇ ਫੈਸਲਾ ਲਿਆ ਵੀ ਜਿਨ੍ਹਾਂ ਦਾ ਡਾਟਾ ਲੀਕ ਹੋਇਆ ਉਹਨਾਂ ਨੂੰ ਅਸੀਂ ਦੱਸਣਾ ਹੀ ਨਹੀਂ ਵੀ ਤੁਹਾਡਾ ਜਿਹੜਾ ਆ ਉਹ ਡਾਟਾ ਜਿਹੜਾ ਉਹ ਚੋਰੀ ਕਰ ਲਿਆ ਗਿਆ ਆ ਇਹਨਾਂ ਦੀ ਵੈਬਸਾਈਟ ਦੇ ਉੱਤੋਂ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਕਾਫੀ ਵੱਡਾ ਜਿਹੜਾ ਇੱਕ ਕਹਿ ਲਓ ਵੀ ਇਹਨਾਂ ਦੇ, ਕਿਉਂਕਿ ਇਹ ਹੁਣ ਕਸਟਮਰ ਹੀ ਆ, ਇਹ ਜਿਹੜਾ ਵੀ ਬੰਦਾ ਆਪਾਂ ਉੱਥੇ ਫੇਸਬੁੱਕ ਦੇ ਉੱਤੇ ਹੈਗੇ ਆ, ਜਿਹੜੀ ਆਪਾਂ ਇਨਫੋਰਮੇਸ਼ਨ ਉੱਥੇ ਪਾਉਂਦੇ ਹਾਂ ਅਤੇ ਜਾਂ ਉਹ ਆਪਾਂ ਜੋ ਕਰਦੇ ਹਾਂ ਉਹ ਹੀ ਇਨਫੋਰਮੇਸ਼ਨ ਜਿਹੜੀ ਆ ਉਹ ਗਾਂਹ ਤੋਂ ਗਾਂਹ ਜਿਹੜੀ ਉਹ ਵੇਚਦੇ ਰਹਿੰਦੇ ਨੇ। ਸੋ ਇਹ ਹੁਣ ਦੇਖਣਾ ਹੋਊਗਾ। ਕਹਿੰਦੇ ਵੀ ਇਹ ਡਾਟਾ ਦੇ ਵਿੱਚ ਪ੍ਰੋਫਾਈਲ ਨੇਮ, ਈਮੇਲ ਐਡਰੈਸਿਸ, ਫੋਨ ਨੰਬਰਸ ਜਿਹੜੇ ਆ ਇਹਨਾਂ ਦੇ ਵਿੱਚੋਂ ਕਈ ਚੀਜ਼ਾਂ ਜਿਹੜੀਆਂ ਉਹ ਹੋ ਸਕਦੀਆਂ ਨੇ। ਸੋ ਹੁਣ ਆਇਰਲੈਂਡ ਵਾਲਿਆਂ ਦੀ ਤਾਂ ਪਹਿਲਾਂ ਹੀ ਇਹਨਾਂ ਦੇ ਨਾਲ ਬਹੁਤ ਲੱਗਦੀ ਆ, ਸੋ ਇਸ ਕਰਕੇ ਹੁਣ ਉਹਨਾਂ ਨੇ ਇਸ ਡਾਟਾ ਲੀਕ ਦੀ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਜੀ, ਅਗਲੀ ਖਬਰ ਵੱਲ ਚਲੀਏ। ਸਰੋਤਿਆਂ ਨੂੰ ਯਾਦ ਹੋਊਗਾ ਬਰਨੀ ਮੈਡੋਫ, ਇਸ ਨੇ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਜਿਹੜਾ ਇਨਵੈਸਟਮੈਂਟ ਫਰਾਡ ਕੀਤਾ ਸੀ, ਜਿਹਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਨੇ $65 ਬਿਲੀਅਨ ਜਿਹੜਾ ਆਪਣਾ ਲਾਸ ਕਰ ਲਿਆ ਸੀ। ਸੋ ਬਰਨੀ ਮੈਡੋਫ ਨੂੰ 150 ਸਾਲਾਂ ਦੀ ਜਿਹੜੀ ਸਜ਼ਾ ਹੋਈ ਸੀ, ਕਿਉਂਕਿ ਜਿਹੜੀ ਉਸਨੇ ਇਲੀਗਲ ਸਕੀਮ ਬਣਾਈ ਸੀ ਇਨਵੈਸਟਮੈਂਟ ਦੀ। 37,000 ਲੋਕ 136 ਮੁਲਕਾਂ ਦੇ ਵਿੱਚ 40 ਸਾਲਾਂ ਦੇ ਦੌਰਾਨ ਉਸਨੇ ਲੁੱਟੇ, ਜਿਨ੍ਹਾਂ ਦੇ ਵਿੱਚ ਬੜੇ ਇੰਪੋਰਟੈਂਟ ਲੋਕ ਵੀ ਸੀਗੇ। ਡਾਇਰੈਕਟਰ ਸਟੀਵਨ ਸਪਿਲਬਰਗ, ਐਕਟਰ ਕੇਵਿਨ ਬੇਕਨ, ਤੇ ਫਾਰਮਰ ਨਿਊਯਾਰਕ ਮੈਟਸ ਓਨਰ ਫਰੈਡ ਵਿਲਪਨ, ਨੋਬਲ ਪੀਸ ਪ੍ਰਾਈਜ਼ ਵਿਨਰ ਐਲੀ ਵੀਜ਼ਲ। ਸੋ ਇੱਦਾਂ ਦੇ ਬੰਦੇ ਵੀ ਜਿਹੜੇ ਆ ਉਹ ਲੁੱਟੇ ਗਏ ਸੀ। ਅੱਜ ਉਸ ਦੀ ਜਿਹੜੀ ਆ ਜੇਲ੍ਹ ਦੇ ਵਿੱਚ ਜਿਹੜੀ ਮੌਤ ਹੋ ਗਈ ਹੈਗੀ ਆ। 82 ਸਾਲਾਂ ਦਾ ਸੀ, 150 ਸਾਲਾਂ ਦੀ ਉਹਨੂੰ ਜਿਹੜੀ ਸਜ਼ਾ ਆ ਜੇਲ੍ਹ ਦੇ ਵਿੱਚ ਦਿੱਤੀ ਹੋਈ ਸੀ। ਜੀ,
ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਉਪ ਰਾਸ਼ਟਰਪਤੀ ਕਮਲਾ ਹੈਰਿਸ ਕਹਿੰਦੇ ਮੈਕਸੀਕੋ ਦੇ ਦੌਰੇ ਦੇ ਉੱਤੇ ਜਾ ਰਹੇ ਆ। ਕਈ ਹਫ਼ਤੇ ਪਹਿਲਾਂ ਜਦ ਰਾਸ਼ਟਰਪਤੀ ਜਿਹੜੇ ਬਾਈਡਨ ਆ ਉਹਨਾਂ ਨੇ ਇਹਨਾਂ ਨੂੰ ਜਿਹੜਾ ਸਦਰਨ ਬਾਰਡਰ ਦੇ ਉੱਤੇ ਚੱਲ ਰਿਹਾ ਕ੍ਰਾਈਸਿਸ ਆ ਉਸ ਦਾ ਮੇਨ ਜਿਹੜਾ ਆ ਪਰਸਨ ਬਣਾਇਆ ਸੀਗਾ ਵੀ ਤੁਸੀਂ ਇਸ ਦੀ ਦੇਖ ਰੇਖ ਕਰਨੀ ਆ, ਅਤੇ ਉਸ ਦੇ ਤਹਿਤ ਕਹਿ ਰਿਹਾ ਇਹਨਾਂ ਦੇ ਦੁਆਰਾ ਇਹ ਕਿਹਾ ਜਾ ਰਿਹਾ ਵੀ ਅਸੀਂ ਇਸ ਦੀਆਂ ਜੜ੍ਹਾਂ ਤੱਕ ਜਾਣ ਦੇ ਲਈ ਵੀ ਸਾਡਾ ਫੋਕਸ ਹੈਗਾ ਵੀ ਇਹ ਜਿਹੜੇ ਰੂਟ ਕਾਜ਼ ਆ ਉਹ ਕਿਉਂ ਹੋ ਰਹੇ ਆ, ਕਿਉਂ ਜਿਹੜੇ ਇੰਨੇ ਲੋਕ ਇੰਨੀ ਜਿਹੜੀ ਔਖੀ ਕਹਿ ਲਓ ਵੀ ਦੂਰੋਂ ਚੱਲ ਕੇ ਜਿਹੜੇ ਉਹ ਆ ਰਹੇ ਆ ਜਾਨ ਆਪਣੀ ਜੋਖਮ 'ਚ ਜਿਹੜਾ ਉਹ ਪਾ ਕੇ, ਕੀ ਇਸ ਦੇ ਵਿੱਚ ਸਮੱਸਿਆ ਹੈਗੀ ਤਾਂ ਜੋ ਉਸ ਨੂੰ ਦੇਖਿਆ ਜਾਵੇ। ਕਹਿੰਦੇ ਵੀ ਨਦਰਨ ਟ੍ਰਾਇੰਗਲ ਦੇ ਵਿੱਚ ਇਹਨਾਂ ਦਾ ਇਹ ਪਹਿਲਾ ਇਹ ਸਟਾਪ ਹੋਊਗਾ ਮੈਕਸੀਕੋ, ਅਤੇ ਫਿਰ ਕਹਿੰਦੇ ਦੂਜੇ ਪਾਸੇ ਗੁਆਟਾਮਾਲਾ ਦੇ ਵਿੱਚ ਵੀ ਇਹਨਾਂ ਦੇ ਜਾਣ ਦੇ ਕੋਸ਼ਿਸ਼ ਹੈਗੀ ਆ। ਗੁਆਟਾਮਾਲਾ ਦੇ ਵਿੱਚ ਰਾਈਟ ਨਾਓ ਸਿਆਸੀ ਤੌਰ ਦੇ ਉੱਤੇ ਵੀ ਇਹ ਭੁਚਾਲ ਜਿਹੜਾ ਉਹ ਚੱਲ ਰਿਹਾ ਵੀ ਉੱਥੇ ਇੱਕ ਜੱਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਰੱਪਾ ਚੱਲ ਰਿਹਾ ਆ ਵੀ ਉੱਥੇ ਜਿਹੜੇ ਕਰਪਟ ਜੱਜਿਸ ਆ ਜਾਂ ਕਰਪਸ਼ਨ ਦੇ ਖਿਲਾਫ ਜਿਹੜੇ ਬੋਲਣ ਵਾਲੇ ਜੱਜਿਸ ਆ ਉਹਨਾਂ ਨੂੰ ਉੱਥੇ ਜਗ੍ਹਾ ਨਹੀਂ ਦਿੱਤੀ ਜਾ ਰਹੀ, ਅਤੇ ਦੂਜੇ ਜਿਹੜੇ ਜੱਜਿਸ ਆ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਇੱਥੋਂ ਕੈਲੀਫੋਰਨੀਆ ਤੋਂ ਹੀ ਗਈ ਹੋਈ ਉੱਥੇ ਦੀ ਇੱਕ ਰਾਈਟ ਨਾਓ ਮੇਨ ਬੀਬੀ ਜਿਹੜੀ ਇਸ ਚੀਜ਼ ਨੂੰ ਲੈ ਕੇ ਅੱਗੇ ਵਧਾਵਾ ਦੇ ਰਹੀ ਆ, ਉਸ ਨੂੰ ਜਿਹੜੀ ਆ ਅਮਰੀਕਨ ਗੌਰਮੈਂਟ ਦਾ ਵੀ ਜਿਹੜਾ ਨਾਲ ਕਿਤੇ ਨਾ ਕਿਤੇ ਸਮਰਥਨ ਪ੍ਰਾਪਤ ਆ ਵੀ ਨਹੀਂ ਉੱਥੇ ਦੀ ਕਰਪਸ਼ਨ ਦੇ ਉੱਤੇ ਠੱਲ ਪਾਉਣ ਦੀ ਜਿਹੜੀ ਉਹ ਜ਼ਰੂਰੀ ਹੈਗੀ ਆ। ਸੋ ਹੁਣ ਇਹ ਦੇਖਣਾ ਹੋਊਗਾ ਵੀ ਉਪ ਰਾਸ਼ਟਰਪਤੀ ਜਿਹੜੇ ਹੈਰਿਸ ਆ ਇਹਨਾਂ ਨੂੰ ਉੱਥੇ ਕਿੱਦਾਂ ਦਾ ਜਿਹੜਾ ਆ ਉਹ ਮੁਸ਼ਕਿਲਾਂ ਦਾ ਜਾਂ ਕਿੱਦਾਂ ਦੀਆਂ ਚੀਜ਼ਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ। ਅਤੇ ਕਹਿੰਦੇ ਵੀ ਇਸ ਦੇ ਨਾਲ ਨਾਲ ਇਹ ਅਲ ਸਲਵਾਡੋਰ ਅਤੇ ਹੌਂਡੂਰਸ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਵੀ ਜਾਣ ਦੀ ਇਹਨਾਂ ਦੀ ਕੋਸ਼ਿਸ਼ ਹੈਗੀ ਆ ਤਾਂ ਜੋ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਸਾਂਝਾ ਕਹਿੰਦੇ ਆ ਵੀ ਪਲਾਨ ਬਣਾਇਆ ਜਾ ਸਕੇ ਵੀ ਜਿਹੜਾ ਇੰਨਾ ਜ਼ਿਆਦਾ ਮਾਈਗਰੈਂਟ ਇਸ ਟਾਈਮ ਅਮਰੀਕਾ ਦੇ ਬਾਰਡਰ ਵੱਲ ਨੂੰ ਆ ਰਿਹਾ ਆ ਵੀ ਉਸ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਠੱਲ ਪਾਈ ਜਾ ਸਕੇ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀਆਂ 4 ਕਾਉਂਟੀਜ਼ ਨੂੰ ਹੁਣ ਘੱਟ ਜਿਹੜੀ ਰਜਿਸਟ੍ਰਿਕਸ਼ਨ ਵਾਲਾ ਟੀਅਰਸ ਆ ਉਹਨਾਂ ਦੇ ਵਿੱਚ ਮੂਵ ਕਰ ਦਿੱਤਾ ਗਿਆ ਹੈਗਾ। ਲੇਕ ਕਾਉਂਟੀ ਜਿਹੜੀ ਨਾਰਥ ਆਫ ਬੇ ਏਰੀਆ ਆ ਉਸ ਨੂੰ ਰੈੱਡ ਤੋਂ ਔਰੇਂਜ ਟੀਅਰ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਹੈ। ਕਰਨ ਕਾਉਂਟੀ ਜਿਹੜਾ ਬੇਕਰਸਫੀਲਡ ਵਾਲਾ ਏਰੀਆ ਆ ਉਹ ਵੀ ਇੱਦਾਂ ਹੀ ਜਿਹੜੀ ਆ ਰੈੱਡ ਟੂ ਔਰੇਂਜ 'ਚ ਮੂਵ ਕਰ ਦਿੱਤੀ ਗਈ ਆ। ਇਨੀਓ ਕਾਉਂਟੀ ਜਿਹੜੀ ਆ ਉਸ ਨੂੰ ਪਰਪਲ ਤੋਂ ਰੈੱਡ 'ਚ ਕੀਤਾ ਗਿਆ। ਲੈਸਨ ਜਿਹੜੀ ਆ ਉਹਨੂੰ ਔਰੇਂਜ ਤੋਂ ਯੈਲੋ ਲੈਵਲ 'ਚ ਕਰ ਦਿੱਤਾ ਗਿਆ ਹੈ। ਸਿਰਫ ਮਰਸਡ ਕਾਉਂਟੀ ਜਿਹੜੀ ਆ ਉਹ ਪਰਪਲ ਇਸ ਵੇਲੇ ਰਹਿ ਰਹੀ ਆ ਕਿਉਂਕਿ ਉੱਥੇ ਜਿਹੜੀ ਹਜੇ ਵੀ ਜਿਹੜੇ ਕਰੋਨਾ ਵਾਇਰਸ ਦੇ ਕੇਸ ਆ ਉਹਨਾਂ ਦੀ ਗਿਣਤੀ ਜਿਹੜੀ ਆ ਜ਼ਿਆਦਾ ਹੈਗੀ ਆ, ਜਿੱਦਾਂ 10% ਪਰ 100,000 ਰੈਜ਼ੀਡੈਂਟਸ ਦੇ ਪਿੱਛੇ। ਟੋਟਲ ਕੈਲੀਫੋਰਨੀਆ ਦੀਆਂ 58 ਕਾਉਂਟੀਆਂ ਦੇ ਵਿੱਚੋਂ 21 ਜਿਹੜੀਆਂ ਉਹ ਰੈੱਡ ਆ ਅਤੇ 33 ਔਰੇਂਜ ਦੇ ਵਿੱਚ ਆ ਅਤੇ 3 ਯੈਲੋ ਦੇ ਵਿੱਚ ਆ। ਜੀ ਜੀ FBI ਦੇ ਡਾਇਰੈਕਟਰ ਕ੍ਰਿਸਟੋਫਰ ਵਰੇ ਉਹਨਾਂ ਨੇ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਜਦੋਂ ਪੇਸ਼ ਹੋਏ ਸੀ ਅਤੇ ਉਸ ਦੇ ਮੈਂਬਰਸ ਨੂੰ ਇਹ ਜਾਣਕਾਰੀ ਦਿੱਤੀ ਆ। ਕਹਿੰਦੇ FBI ਹਰ 10 ਘੰਟਿਆਂ ਬਾਅਦ ਚੀਨੀ ਜਿਹੜੀ ਗੌਰਮੈਂਟ ਆ ਚਾਈਨੀਜ਼ ਗੌਰਮੈਂਟ ਆ ਉਹਨਾਂ ਖਿਲਾਫ ਇੱਕ ਨਵੀਂ ਇਨਵੈਸਟੀਗੇਸ਼ਨ ਜਿਹੜੀ ਉਹ ਖੋਲ੍ਹ ਰਹੀ ਆ। ਸੋ ਕਹਿੰਦੇ ਵੀ ਇਸ ਟਾਈਮ ਇੰਨਾ ਕੁ ਜ਼ਿਆਦਾ ਚਾਈਨਾ ਦੇ ਹਾਲਾਤ ਇੱਕ ਹਿਸਾਬ ਦੇ ਨਾਲ ਅਮਰੀਕਾ ਦੇ ਨਾਲ ਸੰਬੰਧਾਂ ਨੂੰ ਲੈ ਕੇ ਵੀ ਉਹ ਮਾੜੇ ਜਿਹੜੇ ਉਹ ਹੋ ਚੁੱਕੇ ਆ। ਅਤੇ ਕਹਿੰਦੇ ਵੀ ਮੈਂ ਕਮੇਟੀ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਵੀ ਕਹਿੰਦੇ ਵੀ ਜੋ ਕੁਛ ਵੀ ਅਸੀਂ ਕਰ ਸਕਦੇ ਹਾਂ ਇਹਨਾਂ ਨੂੰ ਕਾਬੂ ਕਰਨ ਦੇ ਲਈ ਉਹ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ। ਕਹਿੰਦੇ ਵੀ 2000 ਇਨਵੈਸਟੀਗੇਸ਼ਨਸ ਦੇ ਉੱਤੇ FBI ਕੰਮ ਕਰ ਰਹੀ ਆ ਜਿਹੜੀ ਕਿਤੇ ਨਾ ਕਿਤੇ ਚਾਈਨੀਜ਼ ਗੌਰਮੈਂਟ ਦੇ ਨਾਲ ਜਾ ਕੇ ਉਹ ਤਾਰਾਂ ਜਿਹੜੀਆਂ ਉੱਥੇ ਜੁੜਦੀਆਂ ਨੇ। ਸੋ ਇਹ ਜਿਹੜੇ ਸੈਨੇਟਰ ਮਾਰਕੋ ਰੂਬੀਓ ਨੇ ਜਿਹੜਾ ਉਹ ਸਵਾਲ ਪੁੱਛਿਆ ਸੀਗਾ ਵੀ ਚਾਈਨੀਜ਼ ਅਤੇ ਰਸ਼ੀਅਨ ਇਨਫਲੂਐਂਸ ਦੇ ਜਿਹੜੇ ਐਫਰਟਸ ਆ ਉਹਨਾਂ ਉੱਤੇ FBI ਜਿਹੜੀ ਉਹ ਕੀ ਕਰ ਰਹੀ ਹੈਗੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਜੇਲ੍ਹ ਆ ਜਿਹੜੀ ਉਹ ਬੰਦ ਹੋਣ ਜਾ ਰਹੀ ਆ ਜਿਹਦੇ ਨਾਲ 1000 ਲੋਕਾਂ ਦੀਆਂ ਜਿਹੜੀਆਂ ਨੌਕਰੀਆਂ ਚਲੇ ਜਾਣਗੀਆਂ। ਗਵਰਨਰ ਗੈਬਨ ਨਿਊਸਮ ਦੇ ਐਡਮਿਨਿਸਟ੍ਰੇਸ਼ਨ ਨੇ ਅਨਾਊਂਸ ਕੀਤਾ ਆ ਜਿਹੜਾ ਪੇਂਡੂ ਏਰੀਆ ਲੈਸਨ ਕਾਉਂਟੀ ਆ ਉੱਥੇ ਜਿਹੜੀ ਇੱਕ ਜੇਲ੍ਹ ਆ ਉਸ ਨੂੰ ਉਹ ਬੰਦ ਕਰਨ ਜਾ ਰਹੇ ਆ। ਸੋ ਜੇਲ੍ਹ ਦੇ ਉੱਤੇ ਵੀ ਜਿਹੜਾ ਕਰੋਨਾ ਵਾਇਰਸ ਦਾ ਬਹੁਤ ਅਸਰ ਪਿਆ ਹੈਗਾ। ਕਹਿੰਦੇ ਵੀ ਜਿਹੜੇ ਇਨਮੇਟਸ ਹੈਗੇ ਕੈਦੀ ਆ ਉਹਨਾਂ ਦੀ ਜਿਹੜੀ ਗਿਣਤੀ ਆ ਘਟਦੀ ਜਾ ਰਹੀ ਹੈਗੀ ਆ। 1 ਸਾਲ ਪਹਿਲਾਂ ਕੈਲੀਫੋਰਨੀਆ ਦੇ ਵਿੱਚ 1,20,000 ਦੇ ਕਰੀਬ ਜਿਹੜੇ ਕੈਦੀ ਸੀਗੇ ਜੇਲ੍ਹਾਂ ਦੇ ਵਿੱਚ, ਜਿਹੜੀ ਕਿ ਉਹ ਹੁਣ ਅਪ੍ਰੈਲ 7 ਜਿਹੜਾ ਇਸ ਸਾਲ ਦਾ ਜੇ ਉਹ ਦੇਖਿਆ ਜਾਵੇ ਉਹ ਗਿਣਤੀ ਘਟ ਕੇ 95,000
223 ਰਹਿ ਗਈ ਹੈਗੀ ਆ। ਸੋ ਇਸੇ ਤਰ੍ਹਾਂ ਜਿਹੜੀ ਡਿਪਾਰਟਮੈਂਟ ਆਫ ਕਰੈਕਸ਼ਨਸ ਦੇ ਵਿੱਚ ਵੀ ਜਿਹੜੀਆਂ ਜੌਬਸ ਆ ਉਹ ਜਾ ਰਹੀਆਂ। ਸੋ ਲੈਸਨ ਕਾਉਂਟੀ ਦੇ ਵਿੱਚ ਇਹ 30,000 ਦੇ ਕਰੀਬ ਪੋਪੂਲੇਸ਼ਨ ਆ। ਸੋ ਉੱਥੇ ਦਾ ਜਿਹੜਾ ਅਸੈਂਬਲੀਮੈਨ ਆ ਉਹ ਕਹਿੰਦੇ ਵੀ ਇਹ ਮੈਨੂੰ ਪੁੱਛੇ ਤੋਂ ਬਿਨਾਂ ਹੀ ਕਰਤਾ, ਤੇ ਸਾਡੀ ਤਾਂ ਪੂਰੀ ਦੀ ਪੂਰੀ ਕਾਉਂਟੀ ਜਿਹੜੀ ਆ ਉਹ ਰਗੜ ਹੋ ਜਾਣੀ, ਕਿਉਂਕਿ ਸਾਰੀ ਜਿਹੜੀ ਆ ਇਕੋਨਮੀ ਉਹਨਾਂ ਦੀ ਇੱਕ ਜੇਲ੍ਹ ਦੇ ਉੱਤੇ ਜਿਹੜੀ ਡਿਪੈਂਡੈਂਟ ਸੀ। ਤੁਸੀਂ ਹਿਸਾਬ ਲਾ ਲਓ ਵੀ ਜੇ 1000 ਜੌਬ ਸੀ, ਸੋ ਘੱਟੋ ਘੱਟ 1000 ਫੈਮਿਲੀ ਤਾਂ ਹੋਊਗੀ ਜਿਹੜੀ ਉਹਦੇ ਤੇ ਡਿਪੈਂਡ ਕਰਦੀ ਸੀ। ਦੁਨੀਆ ਖੁਸ਼ ਹੁੰਦੀ ਆ ਵੀ ਜੇਲ੍ਹਾਂ ਜਿਹੜੀਆਂ ਬੰਦ ਹੋ ਰਹੀਆਂ, ਕੈਦੀ ਘਟ ਰਹੇ ਨੇ, ਤੇ ਅਮਰੀਕਾ ਦੇ ਵਿੱਚ ਇਹ ਵੱਖਰੀ ਜਿਹੜੀ ਸਮੱਸਿਆ ਹੈ ਵੀ ਜੇਲ੍ਹਾਂ ਕਿਉਂ ਬੰਦ ਹੋ ਰਹੀਆਂ ਆ। ਇਹ ਵੀ ਦੱਸਦੇ ਜਾਈਏ ਵੀ ਤਕਰੀਬਨ ਅਮਰੀਕਾ ਦੇ ਵਿੱਚ ਸਾਰੀਆਂ ਜਿਹੜੀਆਂ ਜੇਲ੍ਹਾਂ ਮੈਜੋਰਟੀ ਦੇ ਵਿੱਚ ਫਾਰ ਪ੍ਰੋਫਿਟ ਨੇ। ਸਰਕਾਰ ਥਰਡ ਪਾਰਟੀ ਨੂੰ ਬਹੁਤ ਜ਼ਿਆਦਾ ਟੈਕਸ ਪੇਅਰ ਮਨੀ ਜਿਹੜੀ ਆ ਇਹਨਾਂ ਨੂੰ ਸਾਂਭਣ ਦੇ ਲਈ ਜਿਹੜੀ ਉਹ ਦਿੰਦੀ ਆ, ਅਤੇ ਇਹਨਾਂ ਦੇ ਕੌਂਟਰੈਕਟਸ ਦੇ ਵਿੱਚ ਇੱਦਾਂ ਹੀ ਲਿਖਿਆ ਆ ਵੀ ਵੱਧ ਤੋਂ ਵੱਧ ਇਸ ਦੇ ਵਿੱਚ ਜਿਹੜੇ ਆ ਕੈਦੀ ਆ ਉਹ ਹੋਣੇ ਚਾਹੀਦੇ ਆ, ਨਹੀਂ ਤਾਂ ਹੋਰ ਵੀ ਜ਼ਿਆਦਾ ਜਿਹੜਾ ਉਹਨਾਂ ਦੇ ਸਰਕਾਰ ਦੇ ਉੱਤੇ ਅਤੇ ਟੈਕਸ ਪੇਅਰ ਦੇ ਉੱਤੇ ਖਰਚਾ ਜਿਹੜਾ ਉਹ ਪੈਣਾ ਆ। ਸੋ ਬਿਲਕੁਲ, ਜੇ ਦੱਸਦੇ ਜਾਈਏ ਵੀ ਇਸ ਕੱਲੀ ਜੇਲ੍ਹ ਬੰਦ ਹੋਣ ਦੇ ਨਾਲ ਕਹਿੰਦੇ 122 ਮਿਲੀਅਨ ਡਾਲਰ ਦਾ ਜਿਹੜਾ ਮਨੀ ਆ ਉਹ ਸਟੇਟ ਸੇਵ ਕਰੂਗੀ। ਕੈਲੀਫੋਰਨੀਆ ਸਟੇਟ ਅਗਲੇ ਸਾਲ 16 ਬਿਲੀਅਨ ਡਾਲਰ ਪ੍ਰਿਜ਼ਨ ਸਿਸਟਮ ਦੇ ਉੱਤੇ ਸਪੈਂਡ ਕਰਨ ਜਾ ਰਹੀ ਹੈ, ਜਿਹਦੇ 55,000 ਇੰਪਲਾਈ ਹੈਗੇ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਸ਼ੁਰੂਆਤ ਦੇ ਵਿੱਚ ਖਬਰ ਜਿਹੜੀ ਕੀਤੀ ਸੀ ਡੌਂਟੇ ਰਾਈਟ ਨੂੰ, ਜਿਸ ਦੀ ਪਿਛਲੇ ਦਿਨੀ ਗੋਲੀ ਦੇ ਨਾਲ ਜਿਸ ਦੀ ਮੌਤ ਹੋਈ ਸੀ, 20 ਸਾਲਾਂ ਦਾ ਜਿਹੜਾ ਮੁੰਡਾ ਸੀ, ਜਿਹੜਾ ਆਫਿਸਰ ਕਿਮ ਪੋਟਰ, ਜਿਸ ਨੇ ਰਿਜ਼ਾਈਨ ਕਰ ਦਿੱਤਾ ਸੀਗਾ। ਹੁਣੇ ਲੇਟੈਸਟ ਖਬਰ ਆ ਰਹੀ ਹੈ ਵੀ ਕਹਿੰਦੇ ਉਹਨਾਂ ਨੂੰ ਮੈਨ ਸਲੌਟਰ ਦੇ ਨਾਲ ਜਿਹੜਾ ਆ ਉਹ ਚਾਰਜ ਕੀਤਾ ਜਾ ਰਿਹਾ ਹੈਗਾ ਆ। ਸੋ ਇਹ ਜਿਹੜੇ ਕਿਮ ਪੋਟਰ ਇਹ ਜਿਹੜੇ ਹੁਣ ਸਾਬਕਾ ਪੁਲਿਸ ਆਫਿਸਰ ਆ, ਇਹ ਮਿਨੀਐਪੋਲਿਸ ਦੇ ਬਾਹਰ ਜਿਹੜਾ ਉੱਥੇ ਇਹ ਕਹਿੰਦੇ ਸੀ ਵੀ ਟੇਜ਼ਰ ਚਲਾਉਣ ਲੱਗੇ, ਅਤੇ ਪਰ ਗਲਤੀ ਦੇ ਨਾਲ ਇਹਨਾਂ ਕੋਲ ਕਹਿੰਦੇ ਆ ਵੀ ਗਲੌਕ ਵਾਲੀ ਜਿਹੜੀ ਇਹਨਾਂ ਦੀ ਸਰਵਿਸ ਰਿਵਾਲਵਰ ਜਿਹੜੀ ਆ ਉਹ ਚੱਲ ਗਈ ਸੀਗੀ, ਪਿਸਟਲ ਚੱਲ ਗਈ ਸੀ, ਜਿਸ ਦੇ ਬਾਅਦ ਦੇ ਵਿੱਚ ਉਸ ਮੁੰਡੇ ਦੀ ਮੌਤ ਹੋ ਗਈ ਸੀਗੀ। ਸੋ ਹੁਣ ਦੇਖਦੇ ਹਾਂ ਵੀ ਇਹ ਮੈਨ ਸਲੌਟਰ ਚਾਰਜਿਸ ਦੇ ਉੱਤੇ ਜਿਹੜੇ ਰਾਈਟ ਨਾਓ ਲੋਕ ਪ੍ਰੋਟੈਸਟ ਕਰ ਰਹੇ ਆ ਉਹ ਮੰਨਣਗੇ ਕਿ ਨਹੀਂ। ਘੱਟ ਚਾਂਸ ਆ ਵੀ ਉਹ ਇਸ ਚੀਜ਼ ਨੂੰ ਜਿਹੜਾ ਉਹ ਮੰਨਣਗੇ। ਉਹ ਚਾਹੁੰਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਮਰਡਰ ਚਾਰਜਿਸ ਆ ਉਹ ਇਹਨਾਂ ਦੇ ਉੱਤੇ ਲਗਾਏ ਜਾਣ, ਪਰ ਆਲਰੇਡੀ ਜਿਹੜਾ ਇਹਨਾਂ ਨੂੰ ਆਫਿਸ ਆ ਅਤੇ ਉਹਨਾਂ ਦੇ ਜਿਹੜੇ ਪੁਲਿਸ ਚੀਫ ਆ ਇਸ ਆਫਿਸਰ ਨੂੰ ਆਲਰੇਡੀ ਡਿਫੈਂਡ ਕਰ ਰਹੇ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ ਕਹਿੰਦੇ ਵੀ ਜਿਹੜਾ ਸਾਬੇ ਆ, ਸਾਬੇ ਤੋਂ ਬਿਨਾਂ ਅਮਰੀਕਾ ਨੂੰ ਸੋਚਣਾ ਬੜਾ ਔਖਾ ਹੈਗਾ। ਪੰਜਾਬੀ ਆਪਣੇ ਜਿਹੜੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਬੇ ਓਨ ਕਰਦੇ ਆ, ਪਰ ਸਾਬੇ ਦੇ ਉੱਤੇ ਵੀ ਕਰੋਨਾ ਵਾਇਰਸ ਦਾ ਇੱਕ ਤਰ੍ਹਾਂ ਦੇ ਨਾਲ ਅਸਰ ਪੈ ਗਿਆ ਆ। ਪਿਛਲੇ ਸਾਲ ਦੇ ਵਿੱਚ 1800 ਲੋਕੇਸ਼ਨਸ ਜਿਹੜੀਆਂ ਸਾਬੇ ਦੀਆਂ ਉਹ ਬੰਦ ਹੋ ਚੁੱਕੀਆਂ ਆ। ਕਹਿੰਦੇ ਭਈ ਜਿਹੜੇ ਸਾਬੇ ਆ ਡਾਊਨਵਰਡ ਸਪਾਇਰਲ ਵੱਲ, ਬਿਲਕੁਲ ਡਾਊਨ ਵੱਲ ਜਾ ਰਿਹਾ ਹੈਗਾ। ਸੋ ਇੱਕ ਸਾਲ ਦੇ ਵਿੱਚ 1800 ਲੋਕੇਸ਼ਨ ਬੰਦ ਹੋਣਾ ਇਹ ਬਹੁਤ ਜਿਹੜੀ ਵੱਡੀ ਗਿਣਤੀ ਹੈਗੀ ਆ। 2019 ਦੇ ਵਿੱਚ 23,800 ਦੇ ਕਰੀਬ ਸਾਬੇ ਦੀਆਂ ਲੋਕੇਸ਼ਨਾਂ ਸੀਗੀਆਂ, ਹੁਣ ਉਹ ਜਿਹੜੀਆਂ 22,000 ਦੇ ਕਰੀਬ ਰਹਿ ਗਈਆਂ, ਤੇ ਉਹਨਾਂ ਦੀ ਜਿਹੜੀ ਸੇਲ ਵੀ ਆ 10.2 ਬਿਲੀਅਨ ਤੋਂ ਘਟ ਕੇ 8.3 ਬਿਲੀਅਨ ਡਾਲਰ ਜਿਹੜੀ ਰਹਿ ਗਈ ਹੈਗੀ ਆ। ਸਾਬੇ ਜਿਹੜੀ ਚੇਨ ਆ ਇਹ 500 ਦੇ ਕਰੀਬ, ਈਵਨ ਦੋ ਇਹਨਾਂ ਦੇ ਬਹੁਤ ਸਾਰੇ ਇੰਡੀਪੈਂਡੈਂਟ ਓਨਰਸ ਹੈਗੇ ਆ, ਪਰ ਕੰਪਨੀ 500 ਦੇ ਕਰੀਬ ਜਿਹੜੇ ਇੰਪਲਾਈਜ਼ ਹੈਗੇ ਆ ਉਹਨਾਂ ਨੇ ਜੌਬ ਆਪਣੀ ਜਿਹੜੀ ਉੱਥੇ ਉਹਨਾਂ ਦੀ ਹੈੱਡ ਆਫਿਸ ਸੀ ਲੂਜ਼ ਕਰ ਲਈ ਹੈਗੀ ਆ। CEO ਜੌਨ ਚਿਡਸੇ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਜਿਹੜੇ ਕੱਟ ਕਰ ਰਹੇ ਹੈਗੇ, ਨਾਲੇ ਇਹ ਵੀ ਵਿੱਚ ਖਬਰਾਂ ਆਈਆਂ ਸੀ ਵੀ ਉਹ ਆਪਣੇ ਜਿਹੜੇ ਹੈੱਡਕੁਆਟਰਸ ਆ ਉਹ ਕਨੈਟੀਕਟ ਤੋਂ ਫਲੋਰੀਡਾ ਮੂਵ ਕਰ ਦੇਣਗੇ, ਪਰ ਬਾਅਦ 'ਚ ਸਾਬੇ ਨੇ ਇਸ ਨੂੰ ਡਿਨਾਈ ਕੀਤਾ। ਹੁਣ ਇਹ ਖਬਰ ਆ ਰਹੀ ਆ ਵੀ ਸਾਬੇ ਜਿਹੜੀ ਫਰੈਂਚਾਈਜ਼ੀ ਆ ਸ਼ਾਇਦ ਇਹ ਵਿਕ ਜਾਏ। ਇਸ ਨੂੰ ਦੋ ਕੰਪਨੀਆਂ ਕਹਿੰਦੇ ਆਲਰੇਡੀ ਆਨਲਾਈਨ ਹੈਗੀਆਂ ਖਰੀਦਣ ਦੇ ਵਿੱਚ। ਦੋਨੋਂ ਹੀ ਜਿਹੜੀਆਂ ਰੈਸਟੋਰੈਂਟ ਬ੍ਰਾਂਡ ਇੰਟਰਨੈਸ਼ਨਲ ਆ, ਇੱਕ ਪੇਰੈਂਟ ਕੰਪਨੀ ਆਫ ਬਰਗਰ ਕਿੰਗ, ਪਪਾਇਆਸ ਦੇ ਟਿਮ ਹਾਰਟਨ ਦੀ ਆ, ਤੇ ਦੂਸਰੀ ਇੰਸਪਾਇਰ ਆ ਜਿਹੜੀ ਕਿ ਆਰਵੀਜ਼, ਸੋਨਿਕ ਇਹਨਾਂ ਨੂੰ ਜਿਹੜੀ ਓਨ ਕਰਦੀ ਹੈਗੀ ਆ। ਸੋ ਹੁਣ ਆਉਣ ਵਾਲੇ ਦਿਨਾਂ 'ਚ ਇਹ ਪਤਾ ਲੱਗੂਗਾ ਵੀ ਜਿਹੜਾ ਸਾਬੇਜ਼ ਆ ਉਹ ਫਰੈਂਚਾਈਜ਼ੀ ਕਿੱਧਰ ਨੂੰ ਜਾ ਰਹੀ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੀ ਫਰੈਕਿੰਗ ਆ ਉਸ ਨੂੰ ਬੈਨ ਕਰਨ ਦੀ ਜਿਹੜੀ ਕੈਲੀਫੋਰਨੀਆ ਦੇ ਕੁਛ ਲਾਅ ਮੇਕਰਸ ਦੇ ਦੁਆਰਾ
ਕੋਸ਼ਿਸ਼ ਸੀਗੀ। ਸਟੇਟ ਸੈਨੇਟਰ ਸਟਾਕ ਵੀਨਰ ਤੇ ਸੈਨੇਟਰ ਮੋਨੀਕ ਲਿਮਨ ਇਹਨਾਂ ਨੇ ਇੱਕ ਬਿੱਲ ਪੇਸ਼ ਕੀਤਾ ਸੀ ਵੀ 2035 ਤੱਕ ਜਿਹੜੀ ਫਰੈਕਿੰਗ ਆ ਉਸ ਨੂੰ ਕੈਲੀਫੋਰਨੀਆ ਦੇ ਵਿੱਚ ਬੰਦ ਕਰ ਦਿੱਤਾ ਜਾਵੇ। ਫਰੈਕਿੰਗ ਦੀ ਇਹ ਟੈਕਨੀਕ ਦੇ ਨਾਲ ਜਿਹੜਾ ਤੇਲ ਤੇ ਜਿਹੜੀ ਗੈਸ ਆ ਇਸ ਨੂੰ ਰੌਕ ਡੀਪ ਜਿਹੜਾ ਅੰਡਰਗਰਾਊਂਡ ਹੁੰਦਾ ਆ ਉਸ ਦੇ ਵਿੱਚੋਂ ਕੱਢਿਆ ਜਾਂਦਾ ਆ। ਬਹੁਤ ਸਾਰੇ ਜਿਹੜੇ ਕਲਾਈਮੇਟ ਗਰੁੱਪਸ ਆ ਉਹਨਾਂ ਦਾ ਇਹ ਕਹਿਣਾ ਆ ਵੀ ਇਹ ਪ੍ਰੋਸੈਸ ਜਿਹੜਾ ਆ ਇਨਵਾਇਰਨਮੈਂਟ ਤੇ ਪਬਲਿਕ ਹੈਲਥ ਦੇ ਲਈ ਜਾਨਲੇਵਾ ਨੁਕਸਾਨਦੇਹ ਜਿਹੜਾ ਆ ਉਹ ਸਾਬਤ ਹੈਗਾ ਆ। ਪਰ ਇਹ ਕਹਿੰਦੇ ਵੀ ਪ੍ਰਪੋਜ਼ਲ ਜਿਹੜਾ ਅੱਜ ਲੈਜਿਸਲੇਟਿਵ ਕਮੇਟੀ ਦੇ ਵਿੱਚ ਕੱਲ੍ਹ ਜਿਹੜਾ ਉਹ ਪੇਸ਼ ਕੀਤਾ ਗਿਆ ਸੀਗਾ ਜਿੱਥੇ ਕਿ ਇਹ ਪ੍ਰਪੋਜ਼ਲ ਉਹ ਫੇਲ ਹੋ ਗਿਆ। ਇਹਦਾ ਮਤਲਬ ਵੀ ਇਹ ਬਿੱਲ ਜਿਹੜਾ ਉਹ ਅਨਲਾਈਕਲੀ ਆ ਵੀ ਇਸ ਸਾਲ ਵੀ ਉਹ ਪਾਸ ਹੋਵੇਗਾ। ਪਰ ਇਹ ਦੋਨਾਂ ਹੀ ਸਟੇਟ ਜਿਹੜੇ ਸੈਨੇਟਰਸ ਆ ਉਹਨਾਂ ਨੇ ਕਿਹਾ ਆ ਵੀ ਇਹ ਇਸ਼ੂ ਹਾਲ ਦੀ ਘੜੀ ਕਿਤੇ ਨਹੀਂ ਜਾ ਨਹੀਂ ਰਿਹਾ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਸ ਦੇ ਉੱਤੇ ਕੰਮ ਕਰਾਂਗੇ ਤੇ ਹੋਰ ਜ਼ਿਆਦਾ ਸਪੋਰਟ ਲੈ ਕੇ ਜਿਹੜੀ ਫਰੈਕਿੰਗ ਆ ਉਸ ਨੂੰ ਕੈਲੀਫੋਰਨੀਆ ਦੇ ਵਿੱਚ ਬੰਦ ਕਰਾਉਣ ਦੀ ਬੈਨ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ਾਂ ਨੂੰ ਜਾਰੀ ਰੱਖਾਂਗੇ। ਜੀ ਅਗਲੀ ਖਬਰ ਵੱਲ ਚੱਲੀਏ ਤੇ ਰਿਪਰੈਜ਼ੈਂਟੇਟਿਵ ਕੈਬਨ ਬਰੈਡੀ ਜਿਹੜੇ ਆ ਹੂਸਟਨ ਤੋਂ ਹੈਗੇ ਆ। 1996 ਚ ਪਹਿਲੀ ਵਾਰੀ ਜਿਹੜੇ ਇਲੈਕਟ ਹੋਏ ਸੀ ਜਿਹੜਾ ਰਿਪਬਲਿਕਨ ਸਾਈਡ ਤੋਂ। ਸੋ ਉਹ ਹੁਣ ਹਾਊਸ ਵੇਜ਼ ਐਂਡ ਮੀਨਸ ਕਮੇਟੀ ਦੇ ਵੀ ਜਿਹੜੇ ਹੈਡ ਰਹੇ ਆ ਉਹਨਾਂ ਨੇ ਅਨਾਊਂਸ ਕੀਤਾ ਵੀ ਉਹ ਆਪਣੀ ਟਰਮ ਜਿਹੜੀ ਆ ਇਸ ਟਰਮ ਤੋਂ ਬਾਅਦ ਰਿਟਾਇਰ ਹੋਣ ਜਾ ਰਹੇ ਹੈਗੇ ਆ। ਸੋ ਕਾਫੀ ਲੰਮੇ ਸਮੇਂ ਤੋਂ ਉਹ ਜਿਹੜੇ ਕਾਂਗਰਸਮੈਨ ਸੀਗੇ। ਜੀ ਤੇ ਹਰਜੋਤ ਸਿੰਘ ਜੀ ਇੱਥੇ ਆਪਾਂ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਹਾਜ਼ਰ ਹੋਵਾਂਗੇ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਚੱਲਦਾ ਰਹੇਗਾ ਜੀ। Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ। मैं क्या जी ग्रोसरी लैन चलिए। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी, दालां, आटा, मसाले, ताज़ियां सब्जियां अते ताज़ियां मठियाइयां भी। ते हुण तुसी इत्थे फुल किचन दा आनंद भी मान सकदे हो। इंडियन खाने दी एंडलेस वैरायटी, टिक्की, समोसा, दही भल्ला, डोसा, छोले भटूरे अते होर भी बहुत कुछ। इत्थों तुसी इंडियन भांडे भी खरीद सकते हो। ट्रकां वाले वीर अपना खाना ऑर्डर करके ले जा सकते ने अते तुसी भी घर बैठे ही अपना खाना ऑर्डर कर सकते हो। ज्यादा जानकारी लई कॉल करो 5595156630 559 515 6630 ते अपनी मंडी फ्रिजनो 5187 ईस्ट बेलमोच एवेन्यू फ्रिजनो। हफ्ते दे 7 दिन सवेरे 9 बजे तो राती 9 बजे तक। अपनी मंडी इंडिया दा अपनापन। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200।
क्लोविस ग्लोबल अकेडमी सरकारी चार्टर स्कूल, कोई फीस नहीं ਅਤੇ ਹਰ ਜਮਾਤ ਦੇ ਬੱਚਿਆਂ ਨੂੰ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ। ਸਕੂਲ ਦੇ ਡੂਅਲ ਇਮਰਜਨ ਪ੍ਰੋਗਰਾਮ ਰਾਹੀਂ ਸਾਰੇ ਸਬਜੈਕਟ ਇੰਗਲਿਸ਼ ਅਤੇ ਸਪੈਨਿਸ਼ ਵਿੱਚ ਪੜ੍ਹਾਏ ਜਾਂਦੇ ਹਨ। ਇੰਗਲਿਸ਼, ਸਪੈਨਿਸ਼ ਅਤੇ ਪੰਜਾਬੀ ਸਿੱਖਣ ਕਰਕੇ ਬੱਚਿਆਂ ਲਈ ਜ਼ਿੰਦਗੀ ਵਿੱਚ ਕਾਮਯਾਬੀ ਲਈ ਬਹੁਤ ਮੌਕੇ ਖੁੱਲ੍ਹ ਜਾਣਗੇ। ਸਕੂਲ ਦਾ ਪਤਾ 44 ਸ਼ਾਹ ਐਵੀਨਿਊ ਕਲੋਵਿਸ। ਇਸ ਦੀ ਕੋਈ ਫੀਸ ਨਹੀਂ, ਕਿਸੇ ਵੀ ਇਲਾਕੇ ਦੇ ਬੱਚੇ ਦਾਖਲਾ ਲੈ ਸਕਦੇ ਹਨ। ਸਕੂਲ ਬੱਸ ਦੀ ਸੁਵਿਧਾ ਵੀ ਉਪਲਬਧ ਹੈ। ਟੀਕੇ, ਕਿੰਡਰਗਾਰਟਨ ਦੇ ਦਾਖਲੇ ਸ਼ੁਰੂ ਹਨ। ਐਡਮਿਸ਼ਨ ਲਾਟਰੀ ਲਈ 15 ਅਪ੍ਰੈਲ ਤੱਕ ਆਨਲਾਈਨ ਐਪਲੀਕੇਸ਼ਨ ਭਰੋ www.clovisglobalacademy.org ਜਾਂ ਕਾਲ ਕਰੋ 5595750587 559 575 0587। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। ਇੰਡੀਅਨ ਮਾਰਕੀਟ ਫ੍ਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੀਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559 840 2940 5598402940। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਇਹ ਬੁਲੇਟਿਨ। ਹਰਜੋਤ ਸਿੰਘ ਜੀ ਜੁੜੇ ਹੋਏ ਨੇ ਆਪਣੇ ਨਾਲ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਹਰਜੋਤ ਸਿੰਘ ਜੀ ਆਪਣੇ ਨਾਲ ਜਿਹੜੀ ਆਪਾਂ ਜਿੱਦਾਂ ਬੁੱਧਵਾਰ ਆ ਤੇ ਅੱਜ ਆਪਾਂ ਮੋਹਨ ਚੀਮਾ ਹੋਣਾ ਦੇ ਨਾਲ ਜੈਂਡਰ ਮੌਰਗੇਜ ਰੀਅਲ ਐਸਟੇਟ ਵਾਲੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੈਕਾਰਾ ਮੂਵਮੈਂਟ ਤੋਂ ਨੈਨਦੀਪ ਸਿੰਘ ਜੀ ਜਿਹੜੇ ਉਹ ਜੁੜੇ ਨੇ। ਸੋ ਨੈਨਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ? ਜੀ ਠੀਕ ਹੈ। ਸੋ ਨੈਨਦੀਪ, ਬੀਤੇ ਦਿਨਾਂ ਦੇ ਵਿੱਚ ਆਪਾਂ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਦੇ ਬਾਰੇ ਕਾਫੀ ਗੱਲਾਂ ਜਿਹੜੀਆਂ ਉਹ ਸੁਣੀਆਂ, ਜਿਸ ਦੇ ਵਿੱਚ ਤਕਰੀਬਨ 7 ਮਿਲੀਅਨ ਲੋਕਾਂ ਨੂੰ ਜਿਨ੍ਹਾਂ ਨੂੰ ਵੈਕਸੀਨ ਲੱਗੀ, ਉਹਨਾਂ ਦੇ ਵਿੱਚੋਂ 6 ਕੇਸ ਜਿਹੜੇ ਬਲੱਡ ਕਲੌਟ ਦੇ ਨਾਲ ਸੰਬੰਧਿਤ ਜਿਹੜੇ ਉਹ ਆਏ ਆ। ਇੱਕ ਜਾਣੇ ਦੀ ਉਸ ਦੇ ਵਿੱਚ ਜਿਹੜੀ ਉਹ ਮੌਤ ਵੀ ਜਿਹੜੀ ਉਹ ਹੋਈ ਹੈਗੀ ਆ। ਸੋ ਕੀ ਲੇਟੈਸਟ ਅਪਡੇਟ ਹੈਗੀ ਹੈ ਇਸ ਵੈਕਸੀਨ ਦੇ ਬਾਬਤ? ਬਿਲਕੁਲ ਜੀ। ਸੋ ਜਿਵੇਂ ਤੁਸੀਂ ਹੁਣ ਕਹਿ ਕੇ ਹਟਿਆ ਕਿ ਤਕਰੀਬਨ ਅਸੀਂ ਵੀ ਇੱਕ ਜੌਨਸਨ ਐਂਡ ਜੌਨਸਨ ਦੀ ਵੈਕਸੀਨੇਸ਼ਨ ਕਲੀਨਿਕ ਕੀਤਾ ਸੀ ਸਲਮਾ ਗਰੋਕਰ। ਸੋ ਅਸੀਂ ਸਾਡੀ ਵੀ ਫਰਜ਼ ਹੈ ਕਿ ਲੋਕਾਂ ਨੂੰ ਮਤਲਬ ਜਿਹੜੀ ਅਪ ਟੂ ਡੇਟ ਇਨਫੋਰਮੇਸ਼ਨ ਆਪਾਂ ਉਹਨਾਂ ਨੂੰ ਵੀ ਦੇਈਏ। ਸੋ ਜਿਵੇਂ ਤੁਸੀਂ ਹੁਣ ਕਹਿ ਕੇ ਹਟਿਆ ਕਿ 7 ਮਿਲੀਅਨ ਮਤਲਬ 70 ਲੱਖਾਂ ਲੋਕ ਨੂੰ ਮਿਲਿਆ। 6 ਲੋਕਾਂ ਨੂੰ ਉਹਨਾਂ ਨੂੰ ਜਿਵੇਂ ਬਲੱਡ ਕਲੌਟ ਜਾਂ ਖੂਨ ਗਾੜਾ ਹੋਇਆ ਸੀ, ਪਰ FDA ਨਹੀਂ ਕਹਿ ਰਹੇ ਕਿ ਇਹ ਵੈਕਸੀਨ ਕਰਕੇ ਹੋਇਆ। ਉਹ ਅਜੇ ਤੱਕ ਉਹਨਾਂ ਨੂੰ ਇਸ ਲਿੰਕ ਨੂੰ ਨਹੀਂ ਪਤਾ ਵਾ। ਸੋ ਤਾਂ ਹੀ ਕਰਕੇ ਉਹ ਕਹਿ ਰਹੇ ਨੇ ਕਿ ਜਿੰਨੀ ਚਿਰ ਲਈ ਅਸੀਂ ਥੋੜ੍ਹੀ ਜਿਹੀ ਹੋਰ ਇਨਵੈਸਟੀਗੇਸ਼ਨ ਕਰਕੇ ਫਿਰ ਆਪਾਂ ਮਤਲਬ ਕੋਈ ਡਿਸੀਜ਼ਨ ਬਣਾ ਸਕਦੇ। ਪਰ ਜਿੰਨੀ ਚਿਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੇ ਨੇ, ਸੋ ਦੈਨ ਅਸੀਂ ਜੌਨਸਨ ਐਂਡ ਜੌਨਸਨ ਨਹੀਂ ਵਰਤਣਗੇ। ਤੇ ਅਸੀਂ ਬਸ ਇਹ ਕੋਈ ਘਬਰਾਉਣ ਦੀ ਕੋਈ ਲੋੜ ਨਹੀਂ। ਜੇ ਤੁਹਾਨੂੰ ਉਸ ਦਿਨ ਮਤਲਬ ਸੈਲਮਾ ਗਰੋਕਰ ਜਾਂ ਕਿਤੇ ਹੋਰ ਤੁਹਾਨੂੰ ਜੌਨਸਨ ਜੌਨਸਨ ਮਿਲਿਆ ਸੀ, ਸਮਝ ਲਓ ਕੇਸਿਸ ਮਤਲਬ ਬਹੁਤ ਘੱਟ ਚਾਂਸਿਸ ਹੈ ਕਿ ਤੁਹਾਨੂੰ ਕੁਛ ਹੋ ਸਕੇ। ਪਰ ਇਹ ਵੀ ਅਸੀਂ ਫਿਰ ਵੀ ਮਤਲਬ ਇਹ ਵਾਰਨਿੰਗ ਲੋਕਾਂ ਨੂੰ ਜ਼ਰੂਰ ਦੇਣਾ ਹੈ ਕਿ ਜੇ ਤੁਹਾਨੂੰ
3 ਹਫ਼ਤਿਆਂ ਦੇ ਵਿੱਚ ਜੇ ਤੁਹਾਨੂੰ ਲਗਾਤਾਰ ਕੋਈ ਪੇਟ ਦੇ ਵਿੱਚ ਕੋਈ ਦਰਦ ਹੋ ਰਿਹਾ, ਇਹਦੇ ਨਹੀਂ ਮਤਲਬ ਕਿ ਇੱਕ ਦਿਨ, ਇਹਦਾ ਮਤਲਬ ਲਗਾਤਾਰ ਮਤਲਬ ਕੋਈ ਪੇਟ ਦੇ ਵਿੱਚ ਤੁਹਾਨੂੰ ਕੋਈ ਦਰਦ ਹੋ ਰਿਹਾ ਜਾਂ ਲੱਤਾਂ ਦੇ ਵਿੱਚ ਜਾਂ ਮਤਲਬ ਕੋਈ ਸੋਜਾ ਹੋ ਰਿਹਾ ਜਾਂ ਸਿਰ ਦਰਦ ਦੀ ਮਤਲਬ ਲਗਾਤਾਰ ਹੋ ਰਿਹਾ, ਜੇ ਤੁਹਾਨੂੰ ਇਹਦਾ ਵੀ ਮਹਿਸੂਸ ਹੋ ਰਹੇ ਨੇ ਫਿਰ ਜ਼ਰੂਰ ਜਾ ਕੇ ਮਤਲਬ ਆਪਣੇ ਡਾਕਟਰ ਨਾਲ ਸੰਪਰਕ ਕਰੋ। ਜੀ, ਸੋ ਬੇਸਿਕਲੀ ਇਹ ਆ ਵੀ ਜੇ 3 ਵੀਕ ਤੱਕ ਲਗਾਤਾਰ ਤੁਹਾਨੂੰ ਇਹ ਜੇ ਕੋਈ ਇੱਦਾਂ ਦਾ ਸਿੰਪਟਮ ਆਉਂਦਾ ਹੈ ਤਾਂ ਫਿਰ ਉਸ ਦੇ ਲਈ ਤੁਸੀਂ ਫਿਰ ਡਾਕਟਰ ਨੂੰ ਜਿਹੜਾ ਉਹ ਸਲਾਹ ਜਿਹੜੀ ਉਸ ਤੋਂ ਉਹਨਾਂ ਤੋਂ ਜਿਹੜਾ ਫਿਰ ਤੁਸੀਂ ਲਓ। ਸੋ ਬਿਲਕੁਲ, ਸੋ ਘਬਰਾਉਣ ਦੀ ਜਿਹੜੀ ਆ ਹਾਲ ਦੀ ਘੜੀ ਜਿਹੜਾ ਕਿਸੇ ਨੂੰ ਜਿਹੜੀ ਉਹ ਜ਼ਰੂਰਤ ਨਹੀਂ ਆ। ਸੋ FDA ਨੇ ਖੁਦ ਹੀ ਜਿਹੜਾ ਇਸ ਨੂੰ ਐਮਰਜੈਂਸੀ ਅਪਰੂਵਲ ਇਸ ਵੈਕਸੀਨ ਨੂੰ ਜਿਹੜਾ ਉਹ ਦਿੱਤਾ ਸੀਗਾ। ਚਲੋ ਹੋਪਫੁਲੀ ਇਹ ਇੱਕ ਵੈਸੇ ਹੀ ਅਬੰਡੈਂਸ ਆਫ ਕੌਸ਼ਨ ਦੇ ਤੌਰ ਦੇ ਉੱਤੇ ਇਹ ਜਿਹੜਾ ਉਹ ਕਰ ਰਹੇ ਹੋਣ, ਕਿਉਂਕਿ ਅਦਰਵਾਈਜ਼ ਜੇ ਕੋਈ ਇੱਦਾਂ ਦਾ ਲਿੰਕ ਨਿਕਲਦਾ ਹੈ ਤਾਂ ਕਾਫੀ ਕੰਪਨੀ ਦੇ ਲਈ ਵੀ ਕਾਫੀ ਬੈਡ ਹੋਊਗਾ ਅਤੇ ਜਿਨ੍ਹਾਂ ਲੋਕਾਂ ਨੇ ਲਵਾਈ ਆ ਅਤੇ ਉਹ ਵੀ ਫਿਰ ਬਹੁਤ ਜ਼ਿਆਦਾ ਸਵਾਲ ਓਬਵੀਅਸਲੀ ਇਸ ਦੇ ਬਾਬਤ ਜਿਹੜੇ ਉਹ ਕਰਨਗੇ। ਜੀ ਬਿਲਕੁਲ, ਤੇ ਅਗਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅਪਡੇਟ ਦੇਣਗੇ। ਅਸੀਂ ਸਟੇਟ ਨਾਲ ਹੁਣ, ਕਿਉਂਕਿ ਹੁਣ ਤਾਂ ਉਹ ਜਾਨਸਨ ਨਹੀਂ ਦੇਣਗੇ, ਸੋ ਉਹ ਐਕਚੁਅਲੀ ਉਹ ਵੀ ਸਵਿਚ ਕਰ ਰਹੇ ਨੇ ਫਾਈਜ਼ਰ ਨੂੰ। ਸੋ ਹੋਪਫੁਲੀ ਅਗਲੇ ਮਤਲਬ ਸਮੇਂ ਦੇ ਵਿੱਚ ਮੈਂ ਤੁਹਾਨੂੰ ਅਪਡੇਟ ਦੇ ਸਕਦਾ ਸੀ। ਵੀ ਆਰ ਇਨ ਟਾਕਸ ਕਿ ਜੇ ਆਪਾਂ ਲਾਈਕ ਟਰਲੌਕ ਗੁਰੂ ਘਰ ਜਾਂ ਰਿਵਰ ਸਾਈਡ ਗੁਰੂ ਘਰ ਦੇ ਵਿੱਚ ਵੀ ਮੇ ਬੀ ਡੂਇੰਗ ਸਮ ਮੋਰ ਵੈਕਸੀਨੇਸ਼ਨ। ਜਿਹਨਾਂ ਨੂੰ ਨਹੀਂ ਮਿਲਿਆ, ਜਿਹਨਾਂ ਨੂੰ ਪੰਜਾਬੀ ਦੀ ਹੈਲਪ ਦੀ ਲੋੜ ਹੈ, ਅਸੀਂ ਉਹ 2 ਸ਼ਹਿਰਾਂ ਦੇ ਵਿੱਚ ਸਾਡੀ ਗੱਲਬਾਤ ਚੱਲ ਰਹੀ ਸਟੇਟ ਦੇ ਨਾਲ, ਜੇ ਆਪਾਂ ਉੱਥੇ ਪ੍ਰੈਕਟਿਸ ਲੈਣ ਚਲਾ ਸਕਦੇ। ਜੀ ਚਲੋ, ਥੈਂਕ ਯੂ ਨੈਨਦੀਪ ਜੀ, ਮਿਹਰਬਾਨੀ। ਸੋ ਬਿਲਕੁਲ ਇੰਨੀ ਘਬਰਾਉਣ ਦੀ ਗੱਲ ਨਹੀਂ। 6.9 ਮਿਲੀਅਨ ਲੋਕਾਂ ਨੂੰ USA 'ਚ ਜੌਨਸਨ ਦਾ ਟੀਕਾ ਲੱਗਿਆ। 6 ਜਾਣੇ ਜਿਹੜੇ ਬਿਮਾਰ ਹੋਏ ਆ, 1 ਦੀ ਮੌਤ ਹੋਈ ਆ, 1 ਸੀਰੀਅਸ ਆ ਬੀਬੀ। ਸੋ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈ ਵੀ ਜੇ ਕਿਸੇ ਨੂੰ ਲਗਾਤਾਰ ਪੇਟ 'ਚ ਦਰਦ ਹੁੰਦੀ ਆ ਜਾਂ ਕੋਈ ਹੋਰ ਸਿੰਪਟਮਸ ਆਉਂਦੇ ਆ, ਫਿਰ ਆਪਣੇ ਤੁਸੀਂ ਡਾਕਟਰ ਨੂੰ ਜਿਹੜਾ ਮਿਲ ਸਕਦੇ ਆ, ਉਹਦੇ ਨਾਲ ਗੱਲਬਾਤ ਕਰ ਸਕਦੇ ਹੈਗੇ। ਜੀ ਜੀ, ਅਤੇ ਹੁਣ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਤੋਂ ਮੋਹਨ ਸਿੰਘ ਚੀਮਾ ਹੁਣਾਂ ਦੇ ਨਾਲ। ਉਹ ਆਪਾਂ ਨੂੰ ਰੀਅਲ ਅਸਟੇਟ ਅਤੇ ਮੌਰਗੇਜ ਇੰਡਸਟਰੀ ਦੇ ਬਾਰੇ ਜਿਹੜੀਆਂ ਉਹ ਜਾਣਕਾਰੀਆਂ ਆ ਉਹ ਸਾਂਝੀਆਂ ਕਰਨਗੇ। ਮੋਹਨ ਸਿੰਘ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਰਾਜਕੁਮਾਰ ਭਾਜੀ, ਆਪ ਜੀ ਨੂੰ, ਖਾਲਸਾ ਭਾਜੀ ਤੁਹਾਨੂੰ, ਤਾਂ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸੋ ਇਸ ਤੋਂ ਪਹਿਲਾਂ ਮੋਹਨ ਚੀਮਾ ਜੀ ਆਪਾਂ ਗੱਲਬਾਤ ਸ਼ੁਰੂ ਕਰੀਏ, ਆਪਣੀਆਂ ਆਈਡੀ ਸ਼ੇਅਰ ਕਰ ਦਿਓ ਜੀ। ਹਾਂਜੀ ਜੀ ਵੀਰ ਜੀ। ਸੋ ਜਿਹੜੀ ਮੇਰੀ ਜ਼ੈਂਡਰ ਮੌਰਗੇਜ ਤੋਂ ਲੋਨ ਦੀ ਆਈਡੀ ਹੈਗੀ ਹੈ, ਉਹ ਹੈਗੀ ਜੀ 698952। ਜ਼ੈਂਡਰ ਰੀਅਲ ਅਸਟੇਟ ਦੀ ਜਿਹੜੀ ਸਾਡੀ ਆਈਡੀ ਹੈਗੀ ਜੀ ਮੇਰੀ, ਉਹ ਹੈਗੀ ਹੈ 02067197 ਜੀ। ਜੀ ਮੋਹਨ ਚੀਮਾ ਜੀ, ਆਪਾਂ ਪਿਛਲੀ ਵਾਰੀ ਗੱਲਬਾਤ ਕੀਤੀ ਸੀ ਜਿਹੜੇ ਤਾਂ ਇੰਪਲੋਈ ਆ, ਯਾਨੀ ਕਿ ਜਿਹੜੇ W2 ਦੇ ਉੱਤੇ ਆ, ਜਦੋਂ ਉਹਨਾਂ ਨੇ ਲੋਨ ਪ੍ਰੋਸੈਸ ਕਰਨਾ ਆ, ਸੋ ਉਹਨਾਂ ਦੇ ਲਈ ਥੋੜ੍ਹਾ ਜਿਹਾ ਆਸਾਨ ਹੁੰਦਾ ਆ ਮੁਕਾਬਲੇ ਜਿਹੜੇ ਸੈਲਫ ਇੰਪਲੋਇਡ ਆ ਲੋਨ ਲੈਣ ਦੇ ਲਈ, ਵੈਰੀਫਿਕੇਸ਼ਨ ਆਫ ਇੰਪਲੋਇਮੈਂਟ ਅਤੇ ਹੋਰ ਸਾਰੀਆਂ ਚੀਜ਼ਾਂ। ਆਪਣੀ ਜਿਹੜੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਸੈਲਫ ਇੰਪਲੋਇਡ ਨੇ, ਬਿਜ਼ਨਸ ਓਨਰ ਨੇ, ਚਾਹੇ ਉਹ ਟਰੱਕਰਸ ਨੇ, ਸਟੋਰਾਂ ਦੇ ਨਾਲ ਜਿਹੜਾ ਉਹ ਸੰਬੰਧਿਤ ਨੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਸੈਲਫ ਇੰਪਲੋਇਡ ਨੇ। ਸੋ ਉਹਨਾਂ ਦੇ ਜਿਹੜਾ ਲੋਨ ਕਰਵਾਉਣ ਦਾ ਸਿਲਸਿਲਾ ਆ ਉਹ ਥੋੜ੍ਹਾ ਜਿਹਾ ਕਹਿੰਦੇ ਆ ਵੀ ਮੇ ਵੀ ਡਿਫੀਕਲਟ ਹੁੰਦਾ। ਡਿਫੀਕਲਟ ਨਹੀਂ ਕਹਿ ਸਕਦੇ, ਵੀ ਥੋੜ੍ਹਾ ਜਿਹਾ ਕੁੰਡੀਆਂ ਉਸ ਦੇ ਵਿੱਚ ਕਹਿ ਲਓ ਵੀ ਉਹ ਥੋੜ੍ਹੀਆਂ ਜ਼ਿਆਦੀਆਂ ਹੁੰਦੀਆਂ। ਸੋ ਕੀ ਪ੍ਰੋਸੈਸ ਹੁੰਦਾ ਆ ਅਤੇ ਕਿੱਦਾਂ ਉਹ ਜ਼ਿਆਦਾ ਧਿਆਨ ਇਸ ਚੀਜ਼ ਦੇ ਪ੍ਰਤੀ ਰੱਖ ਸਕਦੇ ਆ? ਜੀ ਜੀ, ਹਾਂਜੀ, ਇਹ ਬਹੁਤ ਅੱਛਾ ਸਵਾਲ ਹੈ ਤੁਹਾਡਾ ਜੀ। ਔਰ ਇਹ ਗੱਲ ਇੱਕ ਫੈਕਟ ਵੀ ਹੈਗਾ ਵੀ ਸਾਡੀ ਜਿਹੜੀ ਕਮਿਊਨਿਟੀ ਹੈਗੀ ਹੈ, ਖਾਸ ਕਰ ਇੰਡੀਆ ਤੋਂ, ਅਸੀਂ ਕਾਫੀ ਆ ਕੇ ਇੱਥੇ ਬਿਜ਼ਨਸਿਸ ਚਲਾਉਂਦੇ ਹਾਂ ਇਨ ਦੀ ਫੋਰਮ ਆਫ ਜਿਵੇਂ ਟਰੱਕਿੰਗ ਕੰਪਨੀਜ਼ ਕਹਿ ਲਓ, ਜਾਂ ਟਰੱਕ ਓਨਰ ਆਪਰੇਟਰ ਕਹਿ ਲਓ, ਜਾਂ ਗੈਸ ਸਟੇਸ਼ਨ ਦੇਖ ਲਓ, ਸਬਵੇਜ਼ ਦੇਖ ਲਓ, 7-Eleven ਦੇਖ ਲਓ। ਇਹਦੇ ਵਿੱਚ ਹਰ ਪਾਸੇ ਆਪਣਾ, ਤੁਸੀਂ ਕਿਸੇ ਵੀ ਸਟੋਰ ਚੱਲ ਜਾਓ ਵੀ ਆਪਣੇ ਜਿਹੜੇ ਵੀ ਆਪਣੇ ਬੰਦੇ ਹੀ ਹੈਗੇ ਨੇ ਜਿਹੜੇ ਵੀ ਇਸ ਕੰਮ ਨੂੰ ਜਿਹੜਾ ਆਪਣੇ ਕਮਿਊਨਿਟੀ ਦੇ ਬੰਦੇ ਨੇ ਚਲਾ ਰਹੇ ਨੇ। ਸੋ ਉਹਦੇ ਵਿੱਚ ਜਦੋਂ ਲੋਨ ਦੀ ਐਪਲੀਕੇਸ਼ਨ ਲੱਗਦੀ ਹੈ ਮੌਰਗੇਜਿਸ ਵਾਸਤੇ, ਤਾਂ ਜਿਹੜੇ ਲੈਂਡਰ ਹੈਗੇ ਆ ਜਿਨ੍ਹਾਂ ਦਾ W2 ਹੈਗਾ, ਉਹਨਾਂ ਦੇ ਇੱਕ ਤਰ੍ਹਾਂ ਦੀ ਜਾਂ ਤੇ ਤੁਹਾਨੂੰ ਪਰ ਆਵਰ ਦੇ ਹਿਸਾਬ ਨਾਲ ਪੈਸੇ ਮਿਲਦੇ ਹੋਣਗੇ, ਜਾਂ ਤੁਹਾਡੀ ਕੋਈ ਸੈੱਟ ਸੈਲਰੀ ਹੁੰਦੀ ਹੈ ਤੇ ਉਹਦਾ ਜਿਹੜਾ ਟੈਕਸ ਨਾਲ ਕੱਟੇ ਜਾਂਦੇ ਨੇ। ਉਹ ਬੜਾ ਸਿੰਪਲ ਤੇ ਬੜਾ ਸੌਖਾ ਜਿਹੜਾ ਕਹਿ ਲਓ ਵੀ ਲੋਨ ਪ੍ਰੋਸੈਸਿੰਗ ਹੁੰਦੀ ਹੈ ਵੀ ਆਹ ਸਾਡੀ ਇਨਕਮ ਆ, ਆਹ ਸਾਡੇ ਖਰਚੇ ਡਨ। ਜਿਹੜੇ ਸੈਲਫ ਇੰਪਲੋਇਡ ਹੈਗੇ ਆ, ਉਹਨਾਂ ਦੀ ਜਿਹੜੀ ਇਨਕਮ ਹੈਗੀ ਹੈ ਉਹ ਸਾਲਾਨਾ ਕਹਿ ਲਓ ਵੀ ਸਾਲ ਦੇ ਹਿਸਾਬ ਨਾਲ ਦੇਖੀ ਜਾਂਦੀ ਹੈ ਵੀ ਤੁਸੀਂ 2019 ਚ ਕਿੰਨੀ ਇਨਕਮ ਤੁਹਾਡੀ ਬਣੀ ਸੀ ਜੀ, ਖਰਚੇ ਕੱਢ ਕੇ ਆਹ ਤੁਹਾਡੀ ਨੈਟ ਸੀਗੀ। ਸਿਮਿਲਰਲੀ 20 ਦੀ ਕਿੰਨੀ ਇਨਕਮ ਸੀਗੀ, ਆਹ ਖਰਚੇ ਕੱਢ ਕੇ ਤੁਹਾਡੀ ਸਾਡੀ ਨੈਟ ਹੈਗੀ।
ਤੇ ਉਹਦੇ ਵਿੱਚ ਇਹ ਹੋ ਜਾਂਦਾ ਵੀ ਕਈ ਵਾਰੀ ਜਦੋਂ ਬਿਜ਼ਨਸ ਓਨਰਸ ਜਦੋਂ ਬਿਜ਼ਨਸ ਚਲਾਉਂਦੇ ਨੇ ਤੇ ਉਹਨਾਂ ਦੀ ਇਹ ਵੀ ਇੱਕ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਖਰਚੇ ਹੈਗੇ ਆ ਵੱਧ ਤੋਂ ਵੱਧ ਦਿਖਾ ਕੇ ਜਿਹੜੀ ਨੈਟ ਇਨਕਮ ਹੈ ਉਹ ਮੈਕਸਿਮਮ ਘਟਾ ਲਈਏ ਤਾਂ ਕਿ ਟੈਕਸ ਨਾ ਭਰਨਾ ਪੈ ਜਾਏ ਜੀ। ਤੇ ਉਹ ਕਾਫੀ ਜਦੋਂ ਟੈਕਸ ਅਸੀਂ ਰਿਵਿਊ ਕਰਨੇ ਆ ਉਹਦੇ ਵਿੱਚ ਹੁੰਦਾ ਹੈ ਵੀ ਕਾਫੀ ਸੇਲ ਬੜੀ ਹੋਈ ਹੈ, ਕੰਮ ਬਹੁਤ ਚੱਲਿਆ, ਲੇਕਿਨ ਜਿਹੜੀ ਨੈਟ ਇਨਕਮ ਹੈ ਖਰਚੇ ਕੱਢ ਕੇ ਉਹ ਤੇ ਹੈ ਰਹਿੰਦੀ ਨਹੀਂ ਆ, ਆਲਮੋਸਟ ਜ਼ੀਰੋ ਲਾਗੇ ਪਹੁੰਚ ਜਾਂਦੀ ਹੈ। ਹੁਣ ਇਹ ਬੰਦੇ ਹੁਣ ਇਹ ਸੋਚ ਇਹ ਹੁੰਦੀ ਹੈ ਵੀ ਸਾਡਾ ਕੰਮ ਬਹੁਤ ਵਧੀਆ ਹੈ, ਸਾਨੂੰ ਪੈਸੇ ਹਰ ਮਹੀਨੇ ਬਹੁਤ ਆਉਂਦੇ ਆ ਤੇ ਸਾਡਾ ਲੋਨ ਜਿਹੜਾ ਹੈਗਾ ਉਹ ਬਿਲਕੁਲ ਸੌਖਾ ਹੋ ਜਾਊਗਾ। ਬਟ ਕੀਪ ਇਨ ਮਾਈਂਡ ਜੇ ਤੁਸੀਂ ਇਨਕਮ ਨਹੀਂ ਦਿਖਾਈ, ਸਰਕਾਰ ਨੂੰ ਕੋਈ ਪੈਸਾ ਨਹੀਂ ਗਿਆ ਤੇ ਉਹਨਾਂ ਨੇ ਤੁਹਾਡਾ ਜਿਹੜਾ ਲੋਨ ਹੈਗਾ ਉਹ ਜਲਦੀ ਕਿਤਾ ਅਪਰੂਵ ਨਹੀਂ ਕਰਨਾ, ਕਿਉਂਕਿ ਜਿਹੜੀ ਤੁਹਾਡੀ ਨੈਟ ਇਨਕਮ ਹੈਗੀ ਹੈ ਨਾ ਉਹ ਤੁਸੀਂ ਪੋਜ਼ਿਟਿਵ ਜਿਹੜੀ ਹੈਗੀ ਹੈ ਸਹੀ ਨਹੀਂ ਦਿਖਾਈ। ਇਸ ਕਾਰਨ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਰਾਜਕੁਮਾਰ ਭਾਜੀ ਉਹ ਇਹ ਹੈਗੀ ਹੈ, ਖਾਸ ਕਰ ਜਿਹੜੇ ਸੈਲਫ ਇੰਪਲੋਇਡ ਟਰੱਕਰਸ ਜਾਂ ਬਿਜ਼ਨਸ ਓਨਰਸ ਹੈਗੇ ਨੇ ਉਹਨਾਂ ਵਾਸਤੇ, ਵੀ ਜਦੋਂ ਵੀ ਤੁਹਾਡਾ ਕੋਈ ਘਰ ਲੈਣ ਦਾ ਇਰਾਦਾ ਬਣਦਾ ਤੇ ਟੈਕਸ ਭਰਨ ਤੋਂ ਪਹਿਲਾਂ ਇੱਕ ਵਾਰੀ ਆਪਣੀ ਪਿਛਲੇ ਸਾਲ ਦੀ ਜਿਹੜੀ ਟੈਕਸ ਰਿਟਰਨ ਹੈਗਾ, ਜਿਵੇਂ ਹੁਣ ਅੱਜ ਦੀ ਹੀ ਗੱਲ ਕਰੀਏ ਤੇ ਕਈਆਂ ਨੇ ਹਜੇ ਵੀ ਦਾ ਟੈਕਸ ਨਹੀਂ ਭਰਿਆ, ਕਈਆਂ ਨੇ ਭਰਤਾ ਜੀ। ਜਿਨ੍ਹਾਂ ਨੇ ਹਜੇ ਨਹੀਂ ਭਰਿਆ ਤੇ ਉਹਨਾਂ ਦਾ ਕੋਈ ਕਾਰ ਲੈਣ ਦਾ ਕੋਈ ਇਰਾਦਾ ਹੈਗਾ ਤੇ ਉਹ ਇੱਕ ਵਾਰੀ ਆਪਣੀ 19 ਦੀ ਟੈਕਸ ਰਿਟਰਨ ਆਪਣੇ ਲੋਨ ਅਫਸਰ ਨੂੰ ਦਿਖਾ ਦਿਓ ਵੀ ਆਹ ਮੇਰੀ ਇਨਕਮ ਸੀਗੀ, ਇਹਦੇ ਬੇਸ ਤੇ ਜੇ ਮੈਂ 20 ਦਾ ਕਿੰਨਾ ਕੁ ਭਰਾਂ ਜਾਂ ਮੈਨੂੰ ਆਈਡੀਆ ਹੋ ਜੇ ਵੀ ਜੇ ਮੈਂ ਇੰਨੀ ਇਨਕਮ ਭਰਾਂਗਾ ਤੇ ਮੇਰਾ ਲੋਨ ਜਿਹੜਾ ਹੈਗਾ ਉਹ ਹੋ ਸਕਦਾ। ਤੇ ਉਹਦੇ ਵਾਸਤੇ ਕਹਿ ਲਓ ਸਲਾਹ ਮਸ਼ਵਰਾ ਕਰਨਾ ਇੱਕ ਮੈਂ ਇਹ ਬਹੁਤ ਇਨਕਰੇਜ ਕਰਨਾ, ਜੇ ਉਹ ਪਹਿਲਾਂ ਮਿਲਣ ਆਪਣੇ ਲੋਨ ਅਫਸਰ ਨੂੰ ਤੇ ਉਹਨਾਂ ਦਾ ਜਿਹੜਾ ਲੋਨ ਹੋਣਾ ਫਿਰ ਕਹਿ ਲਓ ਥੋੜਾ ਜਿਹਾ ਸੌਖਾ ਹੋ ਜਾਂਦਾ ਜੀ। ਜੀ ਸੋ ਬਿਲਕੁਲ, ਸੋ ਡੈਫੀਨੇਟਲੀ ਤੁਸੀਂ ਜ਼ੈਂਡਰ ਮਾਰਗੇਜ ਰੀਅਲ ਸਟੇਟ ਇਹਨਾਂ ਦੇ ਲੋਨ ਆਫਿਸਰ ਰੀਅਲਟਰਸ ਉਹਨਾਂ ਦੇ ਨਾਲ। ਸੋ ਚੀਮਾ ਸਾਹਿਬ ਇਹ ਰਾਜਕਰਮਵੀਰ ਸਿੰਘ ਜੀ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਇੱਕ ਇਹ ਵੀ ਦੱਸੋ ਵੀ ਜਦੋਂ ਜਿਹੜੀ ਡਾਊਨ ਪੇਮੈਂਟ ਦੇਣੀ ਹੁੰਦੀ ਆ ਵੀ ਉਹ ਮਨੀ ਜਿਹੜਾ ਆ ਤੁਹਾਡੀ ਬੈਂਕ 'ਚ ਕਿੰਨੇ ਚਿਰ ਤੋਂ ਰਹਿਣਾ ਚਾਹੀਦਾ, ਕਿੰਨੇ ਮਹੀਨਿਆਂ ਦੀਆਂ ਬੈਂਕ ਸਟੇਟਮੈਂਟਸ ਉਹ ਮੰਗਦੇ ਹੈਗੇ ਆ ਬੈਂਕਸ ਵਾਲੇ ਜਦੋਂ ਲੋਨ ਕਰਦੇ ਆ? ਹਾਂਜੀ ਸੋ ਖਾਲਸਾ ਭਾਈ ਦੇਖੋ ਜਿਹੜੀ ਤੇ ਹੈਗੀ ਨਾ ਜਿਹੜੀ ਐਸੈਟਸ ਦੀ ਗੱਲ ਹੁੰਦੀ ਹੈ ਜਾਂ ਡਾਊਨ ਪੇਮੈਂਟ ਦੀ ਗੱਲ ਹੈਗੀ ਹੈ, ਨਾਰਮਲੀ ਜਿਹੜੀ ਬੈਂਕ ਦੀਆਂ ਰਿਕੁਆਇਰਮੈਂਟਸ ਹੁੰਦੀਆਂ ਇਹ ਡਿਪੈਂਡ ਕਰਦਾ ਤੁਸੀਂ ਕਿਸ ਤਰ੍ਹਾਂ ਦਾ ਲੋਨ ਕਰ ਰਹੇ ਹੋ। ਸੋ FHA USDA VA ਜਿਹੜੇ ਗਵਰਨਮੈਂਟ ਲੋਨਸ ਹੈਗੇ ਆ ਉਹ ਨਾਰਮਲੀ 2 ਮਹੀਨੇ ਦੀਆਂ ਤੁਹਾਡੀਆਂ ਬੈਂਕ ਸਟੇਟਮੈਂਟ ਮੰਗਦੀ ਆ ਵੀ ਜਿਹੜੀ ਤੁਹਾਡੀ ਕਹਿੰਦੇ ਨਾ ਸੀਜ਼ਨਿੰਗ ਆਫ ਮਨੀ ਵੀ ਕਿੰਨੇ ਦੇਰ ਤੋਂ ਪੈਸੇ ਤੁਹਾਡੇ ਬੈਂਕ ਅਕਾਊਂਟ 'ਚ ਪਏ ਆ, ਉਹ 2 ਮਹੀਨੇ ਦੀ ਮੰਗਦੇ ਵੀ 2 ਮਹੀਨੇ ਤੋਂ ਤੁਹਾਡੇ ਕੋਲ ਪੈਸੇ, ਸਪੋਜ਼ ਕਰੋ ਤੁਸੀਂ 50,000 ਡਾਊਨ ਪੇਮੈਂਟ ਦੇਣੀ ਹੈ, ਠੀਕ ਹੈ, ਉਹ ਕਹਿੰਦੇ ਵੀ ਤੁਹਾਡੀ ਜਿਹੜੀ ਕਹਿ ਲਓ ਵੀ ਹੁਣ ਅਪ੍ਰੈਲ ਦਾ ਮਹੀਨਾ ਜਿਹੜੀ ਤੁਹਾਡੀ ਫਰਵਰੀ ਤੇ ਮਾਰਚ ਦੇ ਵਿੱਚ ਜਿਹੜੇ ਤੁਹਾਡੇ 2 ਮਹੀਨਿਆਂ ਵਿੱਚ ਇਹ ਜਿਹੜੇ ਪੈਸੇ ਇੰਨੇ ਤੁਹਾਡੇ ਬੈਂਕ 'ਚ ਹੋਣੇ ਚਾਹੀਦੇ ਆ ਤੁਹਾਡੇ ਅਕਾਊਂਟ ਦੇ ਵਿੱਚ, ਠੀਕ ਹੈ ਜੀ। ਕਈ ਵਾਰੀ ਇਹੋ ਰੂਲ ਜਿਹੜਾ ਹੈਗਾ, ਹੁਣ ਕਈਆਂ ਦਾ ਲੋਨ ਜਿਹੜਾ ਹੁੰਦਾ ਉਹਨੂੰ ਕਹਿੰਦੇ ਵੀ 1 year ਟੈਕਸ ਰਿਟਰਨ ਤੇ ਵੀ ਹੋ ਜਾਂਦਾ ਵੀ ਉਹਨਾਂ ਦੀ 1 ਸਾਲ ਦੀ ਆਮਦਨ ਸਹੀ ਸੀਗੀ, ਕਈ ਕੁਆਲੀਫਾਈ ਕਰਦੇ ਆ। ਉਹਨਾਂ ਵਿੱਚ ਰਿਕੁਆਇਰਮੈਂਟਸ ਇਹ ਹੁੰਦੀਆਂ ਖਾਲਸਾ ਭਾਜੀ ਕਿ ਜਿਨ੍ਹਾਂ ਦਾ ਕਾਰੋਬਾਰ ਪਿਛਲੇ 5 ਸਾਲ ਤੋਂ ਚੱਲਦਾ ਨਾ ਸੈਲਫ ਇੰਪਲੋਇਡ ਹੈਗਾ, ਉਹਨਾਂ ਕੋਲ ਸਮਝੋ 20% ਡਾਊਨ ਵੀ ਹੈਗੀ ਹੈ, ਉਹਨਾਂ ਦਾ ਜਿਹੜਾ ਲੋਨ ਹੈਗਾ ਕਈ ਵਾਰੀ ਉਹ 1 ਸਾਲ ਦੀ ਇਨਕਮ ਜਿਹੜੀ ਕਿ ਮੋਸਟ ਰੀਸੈਂਟ ਈਅਰ ਟੈਕਸ ਹੈ ਜਿਹੜਾ ਹੈਗਾ ਜਿਹੜਾ 2020 ਉਹਦੇ ਬੇਸ ਤੇ ਵੀ ਹੋ ਜਾਂਦਾ। ਉਹਦੇ ਵਿੱਚ ਫਿਰ ਉਹ ਸਿਰਫ 1 ਮਹੀਨੇ ਦੀ ਸਟੇਟਮੈਂਟ ਨਾਲ ਵੀ ਤੁਹਾਡੀ ਗੱਲ ਬਣ ਜਾਂਦੀ ਹੈ ਵੀ ਤੁਹਾਡੇ ਕੋਲ ਮਾਰਚ ਮਹੀਨੇ ਵਿੱਚ ਆਹ ਪੈਸੇ ਪਏ ਸੀਗੇ, ਉਹ ਵੀ ਜਿਹੜੀ ਹੈਗੀ ਹੈ ਸਟੇਟਮੈਂਟ ਉਹ ਲੱਗ ਸਕਦੀ ਹੈ। ਜਨਰਲ ਰੂਲ ਹੈਗਾ 2 ਮਹੀਨੇ ਦੀ, ਤੇ ਕਦੀ 1 ਮਹੀਨੇ ਦੀ ਬੈਂਕ ਸਟੇਟਮੈਂਟ ਦੇ ਵਿੱਚ ਵੀ ਜੇ ਪੈਸੇ ਤੁਹਾਡੇ ਕੋਲ ਪਿਛਲੇ ਮਹੀਨੇ ਪਏ ਸੀਗੇ ਤੇ ਉਹ ਜਿਹੜੇ ਹੈਗੇ ਆ ਉਹ ਅਲਾਉਡ ਹੋ ਜਾਂਦੇ ਆ, ਉਹ ਕਹਿ ਲਓ ਵੀ ਉਹਨੂੰ ਐਕਸੈਪਟ ਉਹ ਕਰ ਲੈਂਦੇ ਆ ਜੀ। ਇਹ ਸਾਰੀਆਂ ਚੀਜ਼ਾਂ ਦੇ ਨਾਲ ਲੋਨ ਆਫਿਸਰ ਦਾ ਕਿੰਨਾ ਕੁ ਵੱਡਾ ਜਿਹੜਾ ਉਹ ਰੋਲ ਇਸ ਦੇ ਵਿੱਚ ਰਹਿੰਦਾ ਆ, ਕਿੰਨਾ ਇੰਪੋਰਟੈਂਟ ਆ ਵੀ ਇੱਕ ਵਧੀਆ ਲੋਨ ਆਫਿਸਰ ਦੇ ਥਰੂ ਇਹ ਸਾਰਾ ਕੁਝ ਕੀਤਾ ਜਾਵੇ? ਜੀ ਸੋ ਰਾਜਕਰਨ ਜੀ ਦੇਖੋ ਇਸ ਲੋਨ ਆਫਿਸਰ ਔਰ ਇੱਕ ਅੱਛੀ ਕੰਪਨੀ, 2 ਚੀਜ਼ਾਂ ਦਾ ਅੱਛਾ ਹੋਣਾ ਇਸ ਵਿੱਚ ਬਹੁਤ ਹਿੱਸਾ ਪਾਉਂਦਾ। ਐਕਚੁਅਲੀ ਜਿਹੜਾ ਇੱਕ ਲੋਨ ਅਫਸਰ ਹੈਗਾ ਨਾ ਉਹ ਤੁਹਾਡਾ ਐਕਚੁਅਲੀ ਹੈਗਾ ਕੰਸਲਟੈਂਟ ਪਹਿਲਾਂ ਹੁੰਦਾ, ਉਹਨਾਂ ਤੁਸੀਂ ਪਹਿਲਾਂ ਜਾ ਕੇ ਕੰਸਲਟ ਕਰਦੇ ਹੋ, ਉਹਦੀ ਜਿਹੜੀ ਜ਼ਿੰਮੇਵਾਰੀ ਲੋਨ ਅਫਸਰ ਦੀ ਹੈਗੀ ਹੈ ਵੀ ਦੇਖ ਕੇ ਸਭ ਕੁਝ ਉਹਨਾਂ ਤੁਹਾਨੂੰ ਦੱਸਣਾ ਵੀ ਤੁਹਾਡਾ ਲੋਨ ਹੋ ਜਾਊਗਾ, ਕਿੰਨੇ ਦਾ ਹੋਊਗਾ, ਕਿੰਨੀ ਡਾਊਨ ਪੇਮੈਂਟ ਹੈ, ਕਿੰਨੀ ਤੁਹਾਡੀ ਕਿਸ਼ਤ ਵੱਜੂਗੀ, ਕਿੰਨਾ ਤੁਹਾਡਾ ਰੇਟ ਬਣੂਗਾ, ਉਹ ਸਾਰੀ ਨੌਲੇਜ ਜਿਹੜੀ ਹੈਗੀ ਉਹਨੂੰ ਹੈਗੀ ਹੈ, ਤਾਂ ਉਹਨੇ ਤੁਹਾਨੂੰ ਦੇਣੀ ਹੈ। ਡਿਸੀਜਨ ਤੁਹਾਡਾ ਹੁੰਦਾ ਕੰਜ਼ਿਊਮਰ ਦਾ ਵੀ ਤੁਸੀਂ ਇੱਥੇ ਲੋਨ ਪਾਉਣਾ ਕਿ ਨਹੀਂ ਕਰਾਉਣਾ। ਲੇਕਿਨ ਇਹਦੇ ਵਿੱਚ ਜਿਹੜੀ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਲੋਨ ਆਫਿਸਰ ਦਾ ਐਕਸਪੀਰੀਅੰਸ ਜੀ, ਵੀ ਵਾਕਈ ਕਿੰਨੇ ਕੁ ਟਾਈਮ ਤੋਂ ਲੋਨ ਕਰ ਰਹੇ ਨੇ, ਸਹੀ ਕਰ ਰਹੇ ਨੇ, ਉਹਨਾਂ ਦੇ ਕਹਿ ਲਓ ਵੀ ਤੁਹਾਡੀ ਕਮਿਊਨਿਟੀ ਦੇ ਵਿੱਚ ਕੀ ਉਹਨਾਂ ਦੀ ਕਹਿ ਲਓ ਵੀ ਨਾਮ ਜੇ ਕਿਸੇ ਦਾ ਜੇ ਤੁਸੀਂ ਕਹਿ ਲਓ ਇਹ ਹਾਂਜੀ ਤੁਸੀਂ ਕਹਿ ਲਓ ਜੀ ਮੈਂ ਫਲਾਣੇ ਬੰਦੇ ਕੋਲ ਲੋਨ ਕਰਾਇਆ ਸੀ, ਮੈਨੂੰ ਇਹ ਬੰਦੇ ਦਾ ਐਕਸਪੀਰੀਅੰਸ ਸਹੀ ਰਿਹਾ ਤਾਂ ਮੈਂ ਰਿਕਮੈਂਡ ਕਰਨਾ ਵੀ ਇੱਥੋਂ ਤੁਸੀਂ ਲੋਨ ਕਰਾਓ।
ਅਲਟੀਮੇਟਲੀ ਗੱਲ ਹੈਗੀ ਐਕਸਪੀਰੀਅੰਸ ਦੀ। ਸਾਡੀ ਕਮਿਊਨਿਟੀ ਆਪਸ ਵਿੱਚ ਬਹੁਤ ਜੁੜੀ ਹੈ, ਅਸੀਂ ਇੱਕ ਦੂਜੇ ਨੂੰ ਪੁੱਛ ਵੀ ਸਕਦੇ ਹਾਂ ਵੀ ਇਹ ਤੁਸੀਂ ਕਿੱਥੋਂ ਲੋਨ ਕਰਾਇਆ ਸੀ, ਪਤਾ ਕਰਕੇ ਦੇਖ ਲਓ। ਤੇ ਸਭ ਤੋਂ ਉਸ ਤੋਂ ਵੱਡੀ ਜਿਹੜੀ ਚੀਜ਼ ਹੈਗੀ ਹੈ ਵੀ ਇੰਡੀਪੈਂਡੈਂਟ ਤੇ ਪਾਰਸ਼ਲ ਨਾ ਹੋ, ਯਾਨੀ ਕਿ ਸਾਦਾ ਕੰਮ ਰੱਖੋ। ਆਪਣੇ ਕਿਸੇ ਵੀ ਲੋਨ ਅਫਸਰ ਨਾਲ ਗੱਲ ਕਰੋ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਰੇਡੀਓ ਤੇ ਵੀ ਜੇ ਤੁਸੀਂ ਲੋਨ ਕਰਾਉਣਾ, ਸ਼ਾਪ ਲੋਨ ਕਰਕੇ ਦੇਖ ਲਓ, ਆਪਣੇ ਲੋਨ ਅਫਸਰ ਨੂੰ ਛੋਟੀ ਜਿਹੀ ਕਾਲ ਕਰਕੇ ਦੇਖ ਲਓ ਵੀ ਉਹ ਤੁਹਾਡੇ ਵਾਸਤੇ ਕਿੰਨੇ ਅਵੇਲੇਬਲ ਹੈ, ਕਿਸ ਤਰ੍ਹਾਂ ਦੀ ਤੁਹਾਨੂੰ ਉਹ ਅਪਡੇਟ ਦਿੰਦੇ ਆ ਪ੍ਰੋਸੈਸ ਦੇ ਵਿੱਚ, ਤੁਹਾਡੇ ਨਾਲ ਜੁੜੇ ਰਹਿੰਦੇ ਆ, ਤੁਹਾਨੂੰ ਉਹ ਜਿਹੜਾ ਕਹਿ ਲਓ ਵੀ ਲੱਗਦਾ ਵੀ ਐਵੇਂ ਨਾਲ ਖੜੇ ਨੇ ਕਿ ਨਹੀਂ ਖੜੇ। ਕਿ ਆਹ ਜਿਹੜੀ ਇੰਪੋਰਟੈਂਟ ਹੈ, ਕਿਉਂਕਿ ਲੋਨ ਅਫਸਰ ਨੇ ਤੁਹਾਡੀ ਫਾਈਲ ਹੋ ਕੇ ਖੜਨੀ ਹੈ ਬੈਂਕ ਨੂੰ, ਬੈਂਕ ਦੇ ਅੱਗੇ ਬੈਠੇ ਅੰਡਰਰਾਈਟਰ ਨੇ ਸਵਾਲ ਪਤਾ ਕਿਹਨੂੰ ਪੁੱਛਣੇ ਆ? ਲੋਨ ਅਫਸਰ ਨੂੰ ਜੀ। ਸੋ ਅੰਡਰਰਾਈਟਰ ਜਦੋਂ ਲੋਨ ਤੁਹਾਡਾ ਅਪਰੂਵ ਹੁੰਦਾ ਨਾ, ਤੇ ਇਹ ਲੋਨ ਆਫਿਸਰ ਤੇ ਅੰਡਰਰਾਈਟਰ ਦੋ ਬੰਦੇ ਐਸੇ ਹੈਗੇ ਜਿਹੜੇ ਬੜੇ ਇੰਪੋਰਟੈਂਟ ਹੁੰਦੇ ਆ। ਤੇ ਤੁਸੀਂ ਹੈਗੇ ਹੋ ਕੰਜ਼ਿਊਮਰ, ਜਿਹੜਾ ਕਲਾਇੰਟ ਹੈਗਾ। ਸੋ ਕਲਾਇੰਟ ਦੀ ਜਿਹੜੀ ਕਮਿਊਨੀਕੇਸ਼ਨ ਆਪਣੇ ਲੋਨ ਅਫਸਰ ਨਾਲ ਬਹੁਤ ਹੀ ਮਾਇਦਾ ਰੱਖਦੀ ਹੈ। ਇਹ ਚਾਹੀਦਾ ਵੀ ਬਿਲਕੁਲ ਓਪਨਲੀ ਗੱਲ ਕਰ ਦਿਓ, ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਦੱਸ ਦਿਓ ਪਹਿਲਾਂ ਹੀ ਵੀ ਆਹ ਮੇਰੀਆਂ ਗੱਲਾਂ ਹੈਗੀਆਂ ਨੇ, ਇਹਦੇ ਬੇਸ ਤੇ ਦੱਸੋ ਮੇਰਾ ਕੀ ਬਣ ਸਕਦਾ, ਫਿਰ ਤੁਹਾਨੂੰ ਲੋਨ ਅਫਸਰ ਜਿਹੜਾ ਹੈਗਾ ਉਹ ਗਾਈਡ ਕਰੂਗਾ। ਸੋ a good experienced loan officer can make a huge difference ਤੁਹਾਡੀ ਲੋਨ ਫਾਈਲ ਦੇ ਵਿੱਚ। ਜੀ ਬਿਲਕੁਲ। ਸੋ ਬਿਲਕੁਲ ਸਰੋਤਿਓ, ਇਹ ਜਿਹੜੀਆਂ ਸੇਵਾਵਾਂ ਜ਼ੈਂਡਰ ਮੌਰਗੇਜ ਅਤੇ ਰੀਅਲ ਸਟੇਟ ਵਾਲੇ ਜਿਹੜੀ ਆ ਉਹ ਤੁਹਾਨੂੰ ਪ੍ਰਦਾਨ ਕਰਦੇ ਨੇ, ਅਤੇ ਤੁਸੀਂ ਮੋਹਨ ਸਿੰਘ ਚੀਮਾ ਅਤੇ ਇਹਨਾਂ ਦੇ ਨਾਲ ਜਿਹੜੇ ਕੰਮ ਕਰਨ ਵਾਲੇ ਹੋਰ ਜਿਹੜੇ ਲੋਨ ਆਫਿਸਰ ਰੀਅਲਟਰਸ ਉਹਨਾਂ ਦੇ ਨਾਲ ਕੰਮ ਕਰ ਸਕਦੇ ਹੋ। ਕੌਂਟੈਕਟ ਇਹਨਾਂ ਨੂੰ ਕਰ ਸਕਦੇ ਹੋ। ਨੰਬਰ ਇਹਨਾਂ ਦਾ 559 905 2575 5595052575 ਦੇ ਉੱਤੇ ਜਿਹੜਾ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਜਿਹੜਾ ਉਹ ਕਰੋ। ਅਤੇ ਮੋਹਨ ਸਿੰਘ ਚੀਮਾ ਜੀ, ਸੋ ਰਾਈਟ ਨਾਓ ਜੇ ਰੇਟਸ ਦਾ ਜੇ ਤੁਸੀਂ ਦੱਸ ਦਿਓ ਵੀ ਕਿੱਦਾਂ ਦੀ ਸਥਿਤੀ ਜਿਹੜੀ ਰਾਈਟ ਨਾਓ ਰੇਟਸ ਦੀ ਚੱਲ ਰਹੀ ਆ, ਸਟੈਗਨੈਂਟ ਨੇ, ਘਟੇ ਨੇ, ਵਧੇ ਨੇ, ਕੀ ਚੱਲ ਰਿਹਾ? ਹਾਂਜੀ, ਸੋ ਇਸ ਵੇਲੇ ਦੇਖੋ ਜਿਹੜੀ ਗੱਲਬਾਤ ਹੈਗੀ ਨਾ, ਜਿਵੇਂ ਤੁਸੀਂ ਸ਼ੋਅ ਦੇ ਵਿੱਚ ਪਹਿਲਾਂ ਵੀ ਗੱਲ ਕਰ ਰਹੇ ਸੀ ਕਰੋਨਾ ਵਾਇਰਸ ਦੇ ਬਾਰੇ ਜਾਂ ਕੋਵਿਡ ਵੈਕਸੀਨ ਦੇ ਬਾਰੇ ਵੀ, ਇਹਦੀ ਕੀ ਸਥਿਤੀ ਹੈਗੀ ਹੈ। ਹਜੇ ਵੀ ਮਾਰਕੀਟ ਦੇ ਵਿੱਚ ਕੋਵਿਡ ਦਾ ਅਸਰ ਇੰਨਾ ਜ਼ਿਆਦਾ ਹੈਗਾ ਵੀ ਜਿਹੜੇ ਰੇਟਸ ਨੇ ਉਹ ਉੱਠ ਨਹੀਂ ਪਾ ਰਹੇ, ਯਾਨੀ ਕਿ ਉਹ ਵਧਣ ਦੀ ਕੋਸ਼ਿਸ਼ ਕਰਦੇ ਆ। ਬਾਕੀ ਸਭ ਕੁਝ ਸਹੀ ਲੱਗਦਾ ਵੀ ਬਿਜ਼ਨਸਿਸ ਵੀ ਜਿਹੜੇ ਸਰਵਾਈਵ ਕਰ ਗਏ ਕਾਫੀ, ਜਿਹੜੇ ਮਤਲਬ ਠੀਕ ਲੱਗਦਾ ਵੀ ਇਟ ਇਜ਼ ਗੋਇੰਗ ਵੈਲ। ਲੇਕਿਨ ਜਿਹੜੇ ਰੇਟਸ ਹੈਗੇ ਨਾ, ਹੁਣ ਜਿਹੜੇ ਜਰੋਮ ਪਾਵਲ ਜਿਹੜੇ ਹੈਗੇ ਨੇ ਫੈਡ ਦੇ ਚੇਅਰ, ਉਹਨਾਂ ਦੀ ਜਿਹੜੀ ਇਹ ਸਟੇਟਮੈਂਟ ਸੀਗੀ ਵੀ ਜਿਹੜੇ ਰੇਟਸ ਹੈਗੇ ਆ ਇਹ ਅਸੀਂ ਵਧਾਣੇ ਨਹੀਂ ਹੈਗੇ, ਖਾਸ ਕਰ ਇਸ ਸਾਲ। ਸੋ ਉਹਦੇ ਕਾਰਨ ਕੁਝ ਕੋਵਿਡ ਦੇ ਕਾਰਨ ਕਹਿ ਲਓ ਵੀ ਜਿਹੜੀਆਂ ਇਹ ਗੱਲਾਂ ਪਤਾ ਹੈ, ਜਿਹੜੇ ਰੇਟਸ ਜਿਹੜੇ ਇਸ ਵੇਲੇ ਹੈਗੇ ਨੇ ਰਾਜਕੁਮਾਰ ਭਾਜੀ, ਦੇ ਆਰ ਸਟਿਲ ਹਿਸਟੋਰੀਕਲੀ ਵੈਰੀ ਲੋ। ਕਈਆਂ ਨੇ ਹਜੇ ਵੀ ਲੋਨ ਆਪਣੇ ਰੀਫਾਈਨੈਂਸ ਨਹੀਂ ਕਰਾਏ। ਸਾਨੂੰ ਹਾਲੇ ਵੀ ਸਟੇਟਮੈਂਟਾਂ ਅੱਜ ਵੀ ਆ ਰਹੀਆਂ ਨੇ, ਸਵੇਰ ਤੋਂ ਲੈ ਕੇ ਮੈਂ ਅੱਜ ਵੀ ਕਹਿ ਦਿੰਦਾ ਤੁਹਾਨੂੰ, ਸਾਡੇ ਕੋਲ ਰੋਜ਼ ਕੋਈ ਨਾ ਕੋਈ ਇੱਕ ਦੋ ਸਟੇਟਮੈਂਟ ਐਸੀ ਸਾਨੂੰ ਦੇਖਣ ਨੂੰ ਮਿਲ ਜਾਂਦੀ ਹੈ ਲੋਕਾਂ ਦੀ ਮੌਰਗੇਜ ਦੀ, ਕਿ ਜਿਨ੍ਹਾਂ ਦੇ ਰੇਟ ਹਾਲੇ ਵੀ 5.25 6% ਦੇ ਵੀ ਕਿਰਾਏ ਹੈਗੇ ਨੇ, ਜਿਨ੍ਹਾਂ ਨੇ ਹੁਣ ਇਸ ਵੇਲੇ ਕਹਿੰਦੇ ਜੀ ਆਪਾਂ ਹੁਣ ਕਰਾ ਕੇ ਦੇਖ ਲਈਏ। ਸੋ ਜਿਨ੍ਹਾਂ ਨੇ ਵੀ ਰੀਫਾਈਨੈਂਸ ਹਜੇ ਨਹੀਂ ਕਰਾਏ ਤੇ ਉਹਨਾਂ ਦੇ ਰੇਟ ਜੇ ਕਹਿ ਲਓ ਵੀ 4 ਤੋਂ ਉੱਪਰ ਹੈਗੇ ਨੇ, ਤੇ ਉਹਨਾਂ ਨੂੰ ਡੈਫੀਨੇਟਲੀ ਦੇਖਣਾ ਚਾਹੀਦਾ ਵੀ ਉਹਨਾਂ ਵਾਸਤੇ ਇਸ ਵੇਲੇ ਕੀ ਸੰਭਾਵਨਾ ਹੈਗੀ ਆ ਵੀ ਜੇ ਉਹਨਾਂ ਦਾ ਲੋਨ ਰੀਫਾਈਨੈਂਸ ਹੋ ਸਕਦਾ, ਤੇ ਉਹਨਾਂ ਨੂੰ ਚਾਹੀਦਾ ਵੀ ਇਹ ਜਿਹੜੀਆਂ ਲੋਨ ਦੀਆਂ ਸਹੂਲਤਾਂ ਕਰੋ ਇਸ ਵੇਲੇ ਹੈਗੀਆਂ, ਇੰਟਰਸਟ ਰੇਟ ਦੀਆਂ ਜਿਹੜੀਆਂ ਘਟੀਆਂ ਹੋਈਆਂ, ਵੀ ਇਸ ਚੀਜ਼ ਦਾ ਉਹ ਫਾਇਦਾ ਚੱਕਣ, ਕਿਉਂਕਿ ਇਹ ਇੱਕ ਤਰ੍ਹਾਂ ਦੀ ਕਹਿ ਲਓ ਵੀ ਆਟੋਮੈਟਿਕ ਸੇਵਿੰਗ ਹੋ ਜਾਂਦੀ ਹੈ ਜਦੋਂ ਤੁਸੀਂ ਰੀਫਾਈਨੈਂਸ ਕਰੋ, ਤੁਹਾਡੀ ਪੇਮੈਂਟ ਘੱਟ ਜਾਂਦੀ ਹੈ, ਜਾਂ ਤੁਹਾਡੀ ਕਹਿ ਲਓ ਵੀ ਲੋਨ ਟਰਮ ਜਿਹੜੀ ਹੈ ਉਹ ਘੱਟ ਸਕਦੀ ਹੈ ਜੀ। ਜੀ ਇੱਕ ਮੋਹਨ ਚੀਮਾ ਜੀ, ਆਪਾਂ ਨੂੰ ਫੇਸਬੁੱਕ 'ਤੇ ਸਵਾਲ ਆ ਰਿਹਾ ਵੀ ਜਿਹੜੇ ਫਸਟ ਟਾਈਮ ਹੋਮ ਬਾਇਰਸ ਆ ਉਹਨਾਂ ਦੇ ਲਈ ਕੋਈ ਇਸ ਟਾਈਮ ਕੋਈ ਬੈਨੀਫਿਟਸ ਜਾਂ ਕੋਈ ਸਪੈਸ਼ਲ ਪ੍ਰੋਗਰਾਮਸ ਚੱਲ ਰਹੇ ਨੇ? ਹਾਂਜੀ, ਇਹ ਬੜਾ ਅੱਛਾ ਸਵਾਲ ਹੈ ਜੀ। ਪਹਿਲਾਂ ਤੇ ਫੇਸਬੁੱਕ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਵੀ ਉਹ ਸ਼ੋਅ ਦੇਖਦੇ ਨੇ, ਸਾਨੂੰ ਸਵਾਲ ਪੁੱਛਦੇ ਨੇ। ਸਾਰਿਆਂ ਦਾ ਬਾਕੀ ਨੇ ਸਵਾਲ ਵੀ ਕਈ ਵਾਰੀ ਨਾ ਜੁੜਦਾ ਹੁੰਦਾ। ਇਹ ਸਵਾਲ ਅਕਸਰ ਸਾਨੂੰ ਆ ਜਾਂਦਾ ਵੀ ਫਸਟ ਟਾਈਮ ਹੋਮ ਬਾਇਰਸ ਵਾਸਤੇ ਕੀ ਸਹੂਲਤਾਂ ਹੈਗੀਆਂ। ਇੱਕ ਟਾਈਮ ਸੀਗਾ ਜੀ ਕਲਿੰਟਨ ਐਡਮਿਨਿਸਟ੍ਰੇਸ਼ਨ ਤੋਂ ਬਾਅਦ, ਫਿਰ ਜਦੋਂ ਓਬਾਮਾ ਡੈਮੋਕ੍ਰੈਟਿਕ ਜਿਹੜੀਆਂ ਸਰਕਾਰਾਂ ਆਈਆਂ ਸੀ, ਇਹਨਾਂ ਨੇ ਇੱਕ ਨਾ ਥੋੜੇ ਬਹੁਤ ਇਹ ਦਿੰਦੇ ਸੀ ਕ੍ਰੈਡਿਟ ਟੂਵਰਡਸ ਪਰਚੇਜ਼ਿੰਗ ਅ ਹੋਮ, ਤੁਹਾਨੂੰ ਸੇਲ ਦਾ ਕ੍ਰੈਡਿਟ ਮਿਲ ਜਾਂਦਾ ਵੀ ਇੰਨੇ ਤੁਹਾਨੂੰ ਅਸੀਂ ਪੈਸੇ ਦੇਵਾਂਗੇ। ਫਿਰ ਸਰਕਾਰਾਂ ਬਦਲੀਆਂ, ਫਿਰ ਇਹ ਪ੍ਰੋਗਰਾਮ ਖਤਮ ਹੋ ਗਏ। ਹੁਣ ਇਸ ਵੇਲੇ ਇਸ ਚੀਜ਼ ਦਾ ਨਾਮ ਜ਼ਰੂਰ ਹੈਗਾ ਫਸਟ ਟਾਈਮ ਹੋਮ ਬਾਇਰਸ, ਜਿਨ੍ਹਾਂ ਦੇ ਕਦੀ ਘਰ ਲਿਆ ਕਦੀ ਘਰ ਨਹੀਂ ਲਿਆ ਤਾਂ ਉਹਨਾਂ ਪਹਿਲੇ ਹੀ ਲੈਣਾ, ਪਰ ਇਹਦੇ ਵਿੱਚ ਕੋਈ ਇਹੋ ਜਿਹੀ ਸਹੂਲਤ ਇਸ ਵੇਲੇ ਆ ਨਹੀਂ ਹੈਗੀ ਵੀ ਤੁਹਾਨੂੰ ਅਸੀਂ ਇੰਨੇ ਪੈਸੇ ਤੁਹਾਡੀ ਡਾਊਨ ਪੇਮੈਂਟ ਅਸੀਂ ਦੇਵਾਂਗੇ ਜਾਂ ਤੁਹਾਡੀ ਅਸੀਂ ਆਹ ਹੈਲਪ ਕਰਾਂਗੇ। ਹਾਂ, ਇਹ ਗੱਲਬਾਤ ਜ਼ਰੂਰ ਹੈਗੀ ਹੈ ਰਾਜਕੁਮਾਰ ਭਾਜੀ ਕਿ ਸਰਕਾਰ ਦੀ ਇਸ ਵੇਲੇ ਇੱਕ ਦੋ ਉਹਨਾਂ ਨੇ ਮੁੱਦੇ ਰੱਖੇ ਹੋਏ ਨੇ, ਜਿਹਦੇ ਵਿੱਚ ਉਹ ਕਹਿੰਦੇ ਨੇ ਵੀ ਫਸਟ ਟਾਈਮ ਹੋਮ ਬਾਇਰਸ ਨੂੰ ਕੁਛ ਨਾ ਕੁਛ ਹਾਲਤ ਦਿੱਤੀ ਜਾਵੇ, ਕੁਛ ਨਾ ਕੁਛ ਉਹਨਾਂ ਦੀ ਹੈਲਪ ਕੀਤੀ ਜਾਵੇ ਇਸ ਟਾਈਮ ਦੇ ਵਿੱਚ। ਇਹ ਹਜੇ ਬਿੱਲ ਜਿਹੜਾ ਹੈ ਪਾਸ ਨਹੀਂ ਹੋਇਆ, ਇਹਦੀ ਗੱਲਬਾਤ ਚੱਲ ਰਹੀ ਹੈ। ਜਦੋਂ ਉਹ ਇਹੋ ਜਿਹੀ ਕੋਈ ਗੱਲਬਾਤ ਆ ਜਾਊਗੀ, ਪਾਸ ਹੋ ਜਾਊਗੀ, ਤੇ ਅਸੀਂ ਜ਼ਰੂਰ ਆ ਕੇ ਰੇਡੀਓ ਤੁਹਾਡੇ ਤੇ
ਇਹ ਅਨਾਉਂਸਮੈਂਟ ਕਰਾਂਗੇ ਕਿ ਕੀ ਅਵੇਲੇਬਿਲਿਟੀ ਹੈਗੀ ਹੈ, ਕੀ ਹੈਲਪ ਹੋ ਰਹੀ ਹੈ। ਪਰ ਇਸ ਵੇਲੇ ਕੋਈ ਇਹੋ ਜਿਹੀ ਫਸਟ ਟਾਈਮ ਹੋਮ ਬਾਇਰ ਵਾਸਤੇ ਸਰਕਾਰ ਵੱਲੋਂ ਐਡੀ ਸਹੂਲਤ ਨਹੀਂ ਹੈਗੀ ਵੀ ਤੁਹਾਡੀ ਉਹ ਕਹਿ ਲਓ ਵੀ ਡਾਊਨ ਪੇਮੈਂਟ ਵਾਸਤੇ ਕੋਈ ਅਸਿਸਟੈਂਸ ਕਰ ਸਕਣ। ਕੁਛ ਇੱਕ ਸਟੇਟ ਵੱਲੋਂ ਪ੍ਰੋਗਰਾਮ ਹੈਗੇ ਨੇ ਡਾਊਨ ਪੇਮੈਂਟ ਅਸਿਸਟੈਂਸ ਪ੍ਰੋਗਰਾਮ, ਜਿਹਨੂੰ ਅਸੀਂ ਕਹਿੰਦੇ ਹਾਂ DPAs। ਉਹ ਹੈਗੇ ਆ ਜਿਹੜੇ ਲੋ ਇਨਕਮ ਫੈਮਿਲੀ ਜਿਹੜੀਆਂ ਹੈਗੀਆਂ ਜਾਂ ਜਿਹੜੇ ਏਰੀਆਜ਼ ਥੋੜੇ ਬਹੁਤੇ ਕਹਿ ਲਓ ਵੀ ਜਿਹੜੇ ਨਹੀਂ ਡਿਵੈਲਪ ਕਰ ਰਹੇ, ਉਹਨਾਂ ਵਿੱਚ ਲੋਕਲ ਤੇ ਸਟੇਟ ਗਵਰਨਮੈਂਟਸ ਕਦੀ ਕਦੀ ਤੁਹਾਡੀ ਜਿਹੜੀ ਹੈਗੀ ਕਹਿ ਲਓ ਵੀ ਹੈਲਪ ਕਰਦੀ ਹੈ ਜੀ। ਜੀ ਸੋ ਬਿਲਕੁਲ ਸਰੋਤਿਓ, ਜ਼ਰੂਰ ਤੁਸੀਂ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਚਾਹੇ ਰੀਫਾਈਨੈਂਸ ਆ, ਕੋਈ ਕਮਰਸ਼ੀਅਲ ਲੋਨ ਲੈਣਾ ਆ, ਜੰਬੋ ਲੋਨ ਆ, ਐਗਰੀਕਲਚਰ ਲੋਨ ਆ, ਕਿਸੇ ਵੀ ਤਰੀਕੇ ਦੀ ਜਿਹੜੀ ਜ਼ਰੂਰਤ ਦੇ ਲਈ ਘਰ ਵੇਚਣਾ ਆ, ਖਰੀਦਣਾ ਆ, ਇਹ ਸਾਰੇ ਸੇਵਾਵਾਂ ਇੱਕੋ ਹੀ ਛੱਤ ਹੇਠਾਂ ਤੁਹਾਨੂੰ ਜਿਹੜੇ ਆ ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲਿਆਂ ਦੇ ਕੋਲੋਂ ਮਿਲ ਜਾਣਗੀਆਂ। ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ 559 905 2575 5595052575। ਸੋ ਮੋਹਨ ਚੀਮਾ ਜੀ ਅਤੇ ਹਰਜੋਤ ਜੀ, ਇੱਕ ਜਿਹੜਾ ਅਕਸਰ ਸਵਾਲ ਰਹਿੰਦਾ ਵੀ 15 ਈਅਰ ਬੈਟਰ ਆ ਕਿ 30 ਈਅਰ ਬੈਟਰ ਆ? ਸੋ ਕੀ ਇਹ ਹਾਲਾਤਾਂ ਦੇ ਮੱਦੇਨਜ਼ਰ ਇਹ ਹਰ ਇੱਕ ਦੀ ਡਿਫਰੈਂਟ ਸਰਕਮਸਟਾਂਸ ਦੇ ਉੱਤੇ ਹੁੰਦਾ ਹੈ, ਜਾਂ ਵਾਕਿਆ ਹੀ ਇਹ ਕੋਈ ਹਰ ਇੱਕ ਆਪਣੇ ਉੱਤੇ ਲਾਗੂ ਕਰ ਸਕਦਾ ਇਸ ਚੀਜ਼ ਨੂੰ ਵੀ ਵਟਸ ਬੈਟਰ 15 ਈਅਰ ਔਰ 30 ਈਅਰ? ਹਾਂਜੀ, ਸੋ ਅੱਜ ਕੱਲ੍ਹ ਦੇ ਜਿਹੜੇ ਮੈਂ ਤੁਹਾਨੂੰ ਡਾਟਾ ਤੁਹਾਨੂੰ ਦੱਸਣ ਲੱਗਾ ਜੀ, ਜਿਹੜਾ ਸਾਡੀ ਕੰਪਨੀ ਜਿਹੜੀ ਅਸੀਂ ਕਰਨੇ ਆ ਲੋਨ, ਇਹਦੇ ਵਿੱਚ ਰਾਜਕੁਮਾਰ ਭਾਈ ਕਾਫੀ ਜਿਹੜੀ ਇੰਟਰਸਟ ਜਿਹੜਾ ਇਸ ਵੇਲੇ ਬਣਿਆ ਹੋਇਆ ਉਹ 15 ਸਾਲ ਦਾ ਬਣਿਆ ਹੋਇਆ ਜੀ। ਕਾਫੀ ਲੋਕਾਂ ਨੇ, ਕਈ ਲੋਕ ਘਰ 'ਚ ਅੱਜ ਤੋਂ 7 ਸਾਲ ਪਹਿਲਾਂ ਗਏ ਸੀਗੇ ਜਾਂ ਉਹਨਾਂ ਨੇ 8 ਸਾਲ ਪਹਿਲਾਂ ਲਿਆ ਸੀਗਾ, ਤੇ ਹੁਣ ਜਿਹੜਾ ਵਿਆਜ ਹੈਗਾ ਉਹਦਾ ਜਿਹੜਾ ਬੈਨੀਫਿਟ ਹੈਗਾ ਉਹ 15 ਸਾਲ ਤੇ ਸਭ ਤੋਂ ਬੈਸਟ ਤੁਹਾਨੂੰ ਮਿਲ ਰਿਹਾ। ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜਾ 15 ਸਾਲ ਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣ ਲੱਗਾ ਵੀ ਜੇ ਤੁਹਾਡਾ ਕ੍ਰੈਡਿਟ ਸਕੋਰ ਗੁੱਡ ਹੈਗਾ, 740 ਤੋਂ ਅਬਵ ਹੈਗਾ, ਤੁਹਾਡੇ ਕੋਲ ਕਹਿ ਲਓ ਵੀ ਘਰ ਦੇ ਵਿੱਚ 20% ਐਕੁਇਟੀ ਬਣੀ ਹੈ, 3.5 ਲੱਖ ਤੋਂ ਉੱਪਰ ਤੁਹਾਡਾ ਕਹਿ ਲਓ ਵੀ ਲੋਨ ਦਾ ਬੈਲੈਂਸ ਰਹਿੰਦਾ, ਬਿਟਵੀਨ ਦੈਟ ਐਂਡ 548 ਤੁਹਾਡੀ ਹੈਗੀ ਕਹਿ ਲਓ ਵੀ ਲੋਨ ਅਮਾਊਂਟ ਜਿਹੜੀ ਬਚਦੀ ਹੈ। ਜੇ ਤੁਸੀਂ ਉਹਨੂੰ 15 ਸਾਲ ਦਾ ਜੇ ਅੱਜ ਦੀ ਤਰੀਕ ਕਰ ਲਓ, ਜਿਹੜਾ ਉਹਦਾ ਫਿਕਸ ਰੇਟ ਜਿਹੜਾ ਹੈਗਾ ਉਹ ਅਸਲ ਹੈਗਾ 2.5 ਜਾਂ 2.5% ਇੰਟਰਸਟ ਰੇਟ ਕਹਿ ਲਓ। ਇਹਦਾ ਜਿਹੜਾ APR ਹੈਗਾ ਦੈਟਸ ਅਰਾਊਂਡ 2.875। These are fixed 15-year mortgages for owner-occupied primary homes, first and second homes. So ਇਹਨਾਂ ਵਿੱਚ ਜਿਹੜਾ ਜਿਹੜਾ ਰੇਟ ਹੈਗਾ ਨਾ, ਜਿਹੜਾ ਮੈਂ 2.5 ਦਾ ਤੁਹਾਨੂੰ ਦੱਸ ਰਿਹਾ ਰਾਜਕੁਮਾਰ ਭਾਜੀ, ਇਹ ਨਾ ਸੁਣ 'ਚ ਵੀ ਸੋਹਣਾ ਲੱਗਦਾ ਔਰ ਜਿਹਨੂੰ ਮਿਲਦਾ ਉਹਨੂੰ ਵੀ ਸੋਹਣਾ ਮਿਲਦਾ, ਤੇ ਉਹਦਾ ਜਿਹੜੀ ਕਹੋ ਵੀ ਬੱਚਤ ਹੀ ਹੈਗੀ ਆ। ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈਗੇ ਵੀ ਭਾਈ ਆ ਰੇਟ ਜ਼ਿਆਦਾ ਹੈਗਾ ਜਾਂ ਮੈਨੂੰ ਇਹ ਨਾ ਦੋ। ਕੋਈ ਬੰਦਾ ਨਹੀਂ ਆ ਕੇ ਸਾਨੂੰ ਕਹਿੰਦਾ ਵੀ ਮੈਨੂੰ ਆਹ ਰੇਟ ਨਾ ਦੋ। ਸੋ ਇਟ ਇਜ਼ ਅ ਵੈਰੀ ਗੁੱਡ ਰੇਟ। ਜਿਨ੍ਹਾਂ ਨੇ ਨਹੀਂ ਰੀਫਾਈਨੈਂਸ ਕਰਾਏ ਜਾਂ ਜਿਹੜੇ ਸੋਚ ਰਹੇ ਨੇ ਵੀ ਅਸੀਂ ਕਰਾ ਕੇ ਦੇਖ ਲਈਏ, ਔਰ ਜਿਹੜੇ ਜਾਣਕਾਰੀ ਹੀ ਲੈਣਾ ਚਾਹੁੰਦੇ ਨੇ, ਉਹਨਾਂ ਵਾਸਤੇ ਵੀ ਇਹ ਟਾਈਮ ਬਹੁਤ ਵਧੀਆ ਹੈਗਾ। ਇਸ ਬਾਰੇ ਜ਼ਰੂਰ ਪਤਾ ਕਰਨ। ਕੰਪੇਅਰ ਟੂ 30, ਜੇ ਤੁਸੀਂ 15 ਸਾਲ ਸੇ ਕੁਆਲੀਫਾਈ ਕਰ ਸਕਦੇ ਹੋ, ਇਹ ਤੁਹਾਡੀ ਬਚਤ ਹੈਗੀ ਹੈ। ਘਰ ਇੱਕ ਤੁਹਾਡਾ ਆਪਣਾ ਬੈਂਕ ਹੁੰਦਾ, ਇਹ ਤੁਹਾਡੇ ਆਪਣੇ ਪੈਸੇ ਆਪ ਜੋੜਦਾ। ਜੀ ਸੋ ਬਿਲਕੁਲ ਉਹ ਚੀਜ਼ ਮੈਂ ਐਡ ਕਰਦਾ, ਇਹ ਚੀਮਾ ਸਾਹਿਬ ਨੇ ਫ੍ਰਿਜ਼ਨੋ ਕਾਉਂਟੀ ਦੇ ਹਿਸਾਬ ਨਾਲ ਦੱਸਿਆ, ਤੇ ਵੱਖ-ਵੱਖ ਕਾਉਂਟੀ ਦੇ ਜਿਹੜੇ ਕਨਵੈਨਸ਼ਨਲ ਲੋਨ ਆ ਉਹਨਾਂ ਦਾ ਅਮਾਊਂਟ ਡਿਫਰੈਂਟ ਆ। ਬੇ ਏਰੀਏ ਦੇ ਵਿੱਚ, ਕਿਉਂਕਿ ਆਪਣੇ ਸਰੋਤੇ ਸਾਰੇ ਆਲ ਓਵਰ USA ਹੀ ਆ, ਸੋ ਬੇ ਏਰੀਏ ਦੇ ਵਿੱਚ ਲਿਮਿਟ 8,22,000 ਆ, ਸੈਕਰਾਮੈਂਟੋ 'ਚ 6 ਲੱਖ ਦੇ ਕਰੀਬ ਆ। ਸੋ ਇਹ ਮੈਂ ਐਡ ਕਰਨਾ। ਹਾਂਜੀ ਬਿਲਕੁਲ, ਨਹੀਂ ਸਹੀ ਗੱਲ ਕਿਹਾ ਤੁਸੀਂ। ਥੈਂਕ ਯੂ ਖਾਲਸਾ ਭਾਜੀ। ਇਹ ਜਿਹੜੀਆਂ ਲਿਮਿਟਸ ਹੈਗੀਆਂ ਨਾ, ਇਹ ਕਾਉਂਟੀ ਬੇਸਡ ਹੈਗੀਆਂ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਬੇ ਏਰੀਆ ਦੇ ਵਿੱਚ ਹਾਈ ਹੈਗੀਆਂ, ਇਹਨਾਂ ਨੂੰ ਕਹਿੰਦੇ ਆ ਵੀ ਇਹਨਾਂ ਦੇ ਜਿਹੜੇ ਉੱਥੇ ਇਨਕਮ ਵੀ ਹਾਈ ਹੈਗੀ ਹੈ ਤੇ ਘਰਾਂ ਦੀਆਂ ਪ੍ਰਾਈਸਿਸ ਵੀ ਹਾਈਆਂ, ਤੇ ਸਰਕਾਰ ਨੇ ਉਸ ਹਿਸਾਬ ਨਾਲ ਇਹਨਾਂ ਦੀ ਜਿਹੜੀ ਕਨਵੈਨਸ਼ਨਲ ਲੋਨ ਲਿਮਿਟ ਹੈ ਉਹ ਹਾਈ ਰੱਖੀ ਹੋਈ ਹੈ। ਸੋ ਡੈਫੀਨੇਟਲੀ ਜੇ ਕੋਈ ਬੀ ਏਰੀਆ ਵਿੱਚ ਹੈਗੇ ਨੇ, ਔਰ ਮੈਂ ਇਹ ਵੀ ਦੱਸਣਾ ਚਾਹੂੰਗਾ ਵੀ ਅਸੀਂ ਜਿਹੜੇ ਲੋਨ ਹੈਗੇ ਆ ਸਟੇਟ ਵਾਈਡ ਕੈਲੀਫੋਰਨੀਆ 'ਚ, LA, ਸੈਨ ਡਿਏਗੋ, ਕੋਈ ਵੀ ਜਿਹੜੀਆਂ ਕਾਉਂਟੀਜ਼ ਹੈਗੀਆਂ ਥਰੂ ਆਊਟ ਕੈਲੀਫੋਰਨੀਆ, ਜੇ ਤੁਸੀਂ ਕਿਸੇ ਵੀ ਨੁੱਕਰ 'ਚ ਰਹਿੰਦੇ ਜੇ, ਇਹਦੇ ਵਿੱਚ ਅਸੀਂ ਇਹ ਸੇਵਾ ਤੁਹਾਨੂੰ ਦੇ ਸਕਦੇ ਹਾਂ। ਨਾਲ ਸਟੇਟ ਆਫ ਵਾਸ਼ਿੰਗਟਨ, ਸਿਆਟਲ, ਕੈਂਟ, ਟੈਕੋਮਾ, ਜੇ ਉੱਥੇ ਵੀ ਸਾਡੀ ਕਿਸੇ ਨੂੰ ਆਵਾਜ਼ ਪਹੁੰਚ ਰਹੀ ਹੈ, ਕਿਸੇ ਵੀ ਸੱਜਣਾ ਨੂੰ ਜਾਂ ਫੈਮਲੀਜ਼ ਨੂੰ, ਤੇ ਜੋ ਕਰਾਉਣਾ ਚਾਹੁੰਦੇ ਨੇ ਲੋਨ ਦਾ ਕੋਈ ਵੀ ਕੰਮ, ਰੈਜ਼ੀਡੈਂਸ਼ੀਅਲ ਮੌਰਗੇਜਿਸ ਦਾ, ਤੇ ਉਹ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਨੇ। ਅਸੀਂ ਉਹਨਾਂ ਵਾਸਤੇ ਵੀ ਅਵੇਲੇਬਲ ਹੈਗੇ ਹਾਂ ਜੀ। ਜੀ ਬਿਲਕੁਲ। ਇਹਨਾਂ ਦਾ ਫ਼ੋਨ ਨੰਬਰ ਹੈ 5599052575। ਸਮਾਂ ਤਕਰੀਬਨ ਸਮਾਪਤ ਆ। ਇੱਕ ਸਵਾਲ ਅਕਸਰ ਬਹੁਤ ਜ਼ਿਆਦਾ ਪੁੱਛਿਆ ਜਾਂਦਾ, FHA ਲੋਨ ਤੇ ਕਨਵੈਨਸ਼ਨਲ ਲੋਨ, ਇਸ ਦਾ ਜਿਹੜਾ ਉਹ ਕੀ ਡਿਫਰੈਂਸ ਹੁੰਦਾ ਹੈ? ਜੀ ਹਾਂਜੀ, ਸੋ ਜਿਹੜੇ FHA ਹੈਗੇ, ਫੈਡਰਲ ਹਾਊਸਿੰਗ ਅਥਾਰਟੀ ਜਾਂ ਐਡਮਿਨਿਸਟ੍ਰੇਸ਼ਨ ਕਹਿ ਲਓ ਵੀ, ਇਹਨਾਂ ਦੇ ਜਿਹੜੇ ਲੋਨ ਹੈਗੇ ਆ, ਦੇ ਆਰ ਮੈਂਟ ਐਂਡ ਡਿਜ਼ਾਈਨਡ ਉਹਨਾਂ ਵਾਸਤੇ ਹੈਗੇ ਜਿਨ੍ਹਾਂ ਕੋਲ ਕਹਿ ਲਓ ਵੀ ਉਹਨਾਂ ਕੋਲ ਡਾਊਨ ਪੇਮੈਂਟ ਜ਼ਿਆਦਾ ਨਹੀਂ ਹੈਗੀ। ਇਹਦੀ ਜਿਹੜੀ ਮਿਨੀਮਮ ਰਿਕੁਆਇਰਮੈਂਟ ਹੈਗੀ ਉਹ ਹੈਗੀ 3.5% ਡਾਊਨ। 3.5% ਡਾਊਨ ਦੇ ਕੇ ਤੁਸੀਂ ਘਰ ਦਾ ਜਿਹੜਾ ਹੈ ਕਹਿ ਲਓ ਵੀ ਲੋਨ ਕਰਾ ਸਕਦੇ ਹੋ। ਦੂਸਰੀ ਗੱਲ ਇਹ ਹੈਗੀ ਆ ਆਪਣੇ ਰਾਜਕੁਮਾਰ ਭਾਜੀ ਵੀ FHA ਲੋਨ ਦੇ ਵਿੱਚ ਥੋੜ੍ਹੀਆਂ ਜਿਹੀਆਂ ਸਹੂਲਤਾਂ ਕਿ ਵਿੱਚ ਤੁਹਾਡਾ ਕ੍ਰੈਡਿਟ ਸਕੋਰ ਵੀ ਘੱਟ ਹੈਗਾ ਨਾ,
ਤੇ ਤਾਂ ਵੀ ਤੁਹਾਡਾ ਲੋਨ ਹੋ ਸਕਦਾ ਹੈ। ਹੁਣ ਜੇ FHA ਵਿੱਚ ਜਿਹੜੇ ਮੈਂ ਡਿਟੇਲ ਜੇ ਦੇਖੋ ਗੱਲਾਂ ਹੋ ਜਿਹੜੀਆਂ ਦੱਸਦਾ ਜਿਹੜੀਆਂ ਹੁੰਦੀਆਂ, ਇਹਦੇ ਵਿੱਚ ਇੱਕ ਰੂਲ ਇਹ ਵੀ ਹੁੰਦਾ ਵੀ ਜੇ ਤੁਸੀਂ ਬੈਂਕਰਪਸੀ ਕੀਤੀ ਹੈ ਨਾ ਤੇ ਵਿਦਿਨ 2 ਇਅਰਸ ਵਿੱਚ 2 ਇਅਰਸ ਦਾ ਟਾਈਮ ਹੋ ਗਿਆ ਬੈਂਕਰਪਸੀ ਨੂੰ, ਪਰ ਤੁਸੀਂ ਤਾਂ ਵੀ ਨਵਾਂ ਘਰ ਤੁਸੀਂ ਆਪਣੇ ਵਾਸਤੇ ਬੁੱਕ ਕਰਾ ਸਕਦੇ ਹੋ ਜਾਂ ਲੈ ਸਕਦੇ ਹੋ। ਕਨਵੈਨਸ਼ਨਲ ਵਿੱਚ ਉਹ ਵੇਟਿੰਗ ਪੀਰੀਅਡ 4 ਸਾਲ ਦਾ ਹੈਗਾ ਚੈਪਟਰ 7 ਦਾ। ਸੋ FHA ਲੋਨ ਉਹਨਾਂ ਵਾਸਤੇ ਬਣਿਆ ਹੈਗਾ ਵੀ ਜਿਨ੍ਹਾਂ ਨੂੰ ਕੋਈ ਦਿੱਕਤ ਹੈਗੀ ਹੈ ਜਾਂ ਇਨਕਮ ਘੱਟ ਹੈਗੀ ਹੈ ਜਾਂ ਕੋਈ BK ਦਾ ਬੈਂਕਰਪਸੀ ਦਾ ਚੱਕਰ ਹੈਗਾ, ਸਕੋਰ ਘੱਟ ਹੈਗਾ, ਇਹ ਉਹਨਾਂ ਵਾਸਤੇ ਬਣਿਆ ਹੋਇਆ। ਇਹਦੇ ਵਿੱਚ ਇੱਕ FHA ਦੀ ਇੰਸ਼ੋਰੈਂਸ ਵੀ ਲੱਗ ਜਾਂਦੀ ਹੈ ਮੰਥਲੀ, ਜਿਹੜੀ ਵੀ ਥੋੜੇ ਤੁਹਾਡੀ ਪੇਮੈਂਟ ਵਧਾ ਦਿੰਦੀ ਹੈ ਕਦੀ ਕਦੀ। ਬਟ ਇਹ ਸਰਕਾਰੀ ਲੋਨ ਕਹਿ ਲਓ ਹੈਗਾ, ਇਟ ਇਜ਼ ਵੈਰੀ ਹੈਲਪਫੁਲ ਫॉर ਪੀਪਲ ਹੂ ਸਟਿਲ ਵਾਂਟਸ ਟੂ ਬਾਏ ਬਟ ਦੇ ਆਰ ਸਟਰਗਲਿੰਗ ਲਿਟਲ ਬਿਟ ਕਹਿ ਲਓ, ਹਨਾ। ਤੇ ਜਿਹੜੇ ਕਨਵੈਨਸ਼ਨ ਲੋਨ ਹੈਗੇ ਆ ਜੀ, ਉਹਨਾਂ ਵਿੱਚ ਜਿਹੜੇ ਆਮ ਦੇ ਲੋਕ ਕਰਵਾਉਂਦੇ ਨੇ ਕਨਵੈਨਸ਼ਨ, ਉਹਨਾਂ ਵਿੱਚ ਕੋਈ 20% ਡਾਊਨ ਹੁੰਦੀ ਕਈਆਂ ਕੋਲ, ਉਹਨਾਂ ਨੂੰ ਫਿਰ ਮੌਰਗੇਜ ਦੀ ਇੰਸ਼ੋਰੈਂਸ ਨਹੀਂ ਲੱਗਦੀ। ਤੇ ਉਹ ਥੋੜਾ ਜਿਹਾ ਕਹਿ ਲਓ ਵੀ ਉਹਦੀ DTI ਥੋੜੀ ਸਖਤ ਹੁੰਦੀ ਹੈ, ਲੇਕਿਨ ਉਹ ਬਣਿਆ ਹੈਗਾ ਜਿਨ੍ਹਾਂ ਕੋਲ ਡਾਊਨ ਪੇਮੈਂਟ ਚੰਗੀ ਹੈ, ਕ੍ਰੈਡਿਟ ਸਕੋਰ ਚੰਗਾ, ਉਹ ਟਰਮ ਵੀ ਕੋਈ ਘੱਟ ਵੱਧ ਕਰਨਾ ਚਾਹੁੰਦੇ ਨੇ, ਇਹ ਉਹਨਾਂ ਵਾਸਤੇ ਬਣਿਆ ਹੈਗਾ ਕਨਵੈਨਸ਼ਨ ਲੋਨ। ਸੋ ਦੈਟਸ ਅ ਡਿਫਰੈਂਟ। ਕਨਵੈਨਸ਼ਨ ਲੋਨ ਦੀ ਲਿਮਿਟ ਵੀ ਥੋੜੀ ਕਾਊਂਟੀ ਦੀ ਜ਼ਿਆਦਾ ਹੁੰਦੀ ਹੈ FHA ਨਾਲੋਂ। ਸੋ ਇਹ ਬੜੇ ਡੀਟੇਲਡ ਪ੍ਰੋਗਰਾਮ ਹੁੰਦੇ ਆ, ਪਰ ਨਟਸ਼ੈਲ ਦੇ ਵਿੱਚ ਮੈਂ ਇਹ ਕਹਿੰਦਾ ਵੀ ਜਿਨ੍ਹਾਂ ਕੋਲ ਕੋਈ ਲੋਨ ਦੇ ਵਿੱਚ ਪ੍ਰੋਬਲਮ ਹੈਗੀ ਆ ਉਹ FHA ਵਾਲੇ ਚਲੇ ਜਾਂਦੇ ਆ, ਜਿਨ੍ਹਾਂ ਦੇ ਲੋਨ ਸੌਖੇ ਹੈਗੇ, ਜਿਨ੍ਹਾਂ ਕੋਲ ਡਾਊਨ ਪੇਮੈਂਟ ਹੈਗੀ ਆ, ਉਹ ਕਨਵੈਨਸ਼ਨਲ ਰੁੱਖ ਵਾਲੇ ਚਲ ਜਾਂਦੇ ਨੇ। ਜੀ ਜੀ। ਤੇ ਮੋਚੀਮਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਤੇ ਇਹ ਜਿਹੜੀਆਂ ਇਨਫੋਰਮੇਸ਼ਨ ਦਿੱਤੀਆਂ। ਤੇ ਸਰੋਤੇ ਹੋ ਇੱਕ ਵਾਰੀ ਫਿਰ ਦੱਸਦੇ ਜਾਈਏ, ਤੁਸੀਂ ਵੀ ਚਾਹੇ ਘਰ ਖਰੀਦਣਾ ਆ, ਵੇਚਣਾ ਆ, ਫਸਟ ਟਾਈਮ ਹੋਮ ਬਾਇਰ ਹੋ, ਹੋਮ ਲੋਨਸ ਆ, ਰੀਫਾਈਨੈਂਸ, ਕਮਰਸ਼ੀਅਲ ਜਾਂ ਐਗਰੀਕਲਚਰ ਲੋਨਸ ਦਾ ਕੰਮ ਕਰਵਾਉਣਾ ਆ, ਤਾਂ ਤੁਸੀਂ ਮੋਹਨ ਸਿੰਘ ਚੀਮਾ ਹੁਣਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ। ਫੋਨ ਨੰਬਰ ਇਹਨਾਂ ਦਾ 5599052575 559-905-2575 ਦੇ ਉੱਤੇ। ਬਹੁਤ ਬਹੁਤ ਮਿਹਰਬਾਨੀ ਮੋਹਨ ਸਿੰਘ ਚੀਮਾ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਠੀਕ ਜੀ, ਠੀਕ ਹੈ। ਖਾਲਸਾ ਭਾਈ ਤੁਹਾਡਾ, ਰਾਜਕਰਨ ਭਾਈ ਤੁਹਾਡਾ, ਤੇ ਸਭ ਸਰੋਤਿਆਂ ਦਾ ਮੈਂ ਬਹੁਤ ਧੰਨਵਾਦ ਕਰਨਾ ਵੀ ਸਾਨੂੰ ਤੁਸੀਂ ਸਾਡਾ ਸ਼ੋਅ ਸੁਣਦੇ ਹੋ, ਸਾਨੂੰ ਟਾਈਮ ਦਿੰਦੇ ਹੋ। ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ, ਧੰਨਵਾਦ ਜੀ। ਸੋ ਰਾਜਕਰਮੀਰ ਸਿੰਘ ਜੀ, ਇੱਕ ਜਿਹੜੇ ਸਰੋਤੇ ਸਾਡੇ ਲਾਸ ਐਂਜਲਸ ਕਾਉਂਟੀ 'ਚ ਰਹਿੰਦੇ ਹੈਗੇ ਆ, ਉਹਨਾਂ ਦੇ ਲਈ ਇੱਕ ਖੁਸ਼ਖਬਰੀ ਆ। ਲਾਸ ਐਂਜਲਸ ਕਾਉਂਟੀ ਨੇ ਇੱਕ ਮੌਰਗੇਜ ਰਿਲੀਫ ਪ੍ਰੋਗਰਾਮ ਸ਼ੁਰੂ ਕੀਤਾ, ਜਿਹਦੇ ਕਰਕੇ ਤੁਹਾਨੂੰ $20,000 ਤੱਕ ਮੌਰਗੇਜ ਰਿਲੀਫ ਮਿਲ ਸਕਦੀ ਆ। ਇਹ ਗ੍ਰਾਂਟ ਹੋਣੀ ਹੈ, ਇਹ ਵਾਪਸ ਨਹੀਂ ਕਰਨੀ ਹੈਗੀ। 5.5 ਮਿਲੀਅਨ ਉਹਨਾਂ ਨੇ ਇਹ ਜਿਹੜੇ ਫ੍ਰੀ ਫੋਰਕਲੋਜ਼ਰ ਪ੍ਰੀਵੈਂਸ਼ਨ ਵਾਸਤੇ ਵੀ ਵਰਤੇ ਰੱਖੇ ਹੈਗੇ ਆ। ਸੋ ਜੇ ਕੋਈ ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਨ੍ਹਾਂ ਦੇ ਘਰ ਹੈਗੇ ਆ, ਉਹਨਾਂ ਦੀ ਕਰੋਨਾ ਵਾਇਰਸ ਦੇ ਦੌਰਾਨ ਇਨਕਮ ਘਟੀ ਆ, ਤੇ ਤੁਸੀਂ ਗੂਗਲ ਤੇ ਜਾ ਕੇ ਲਾਸ ਐਂਜਲਸ ਕਾਉਂਟੀ ਮੌਰਗੇਜ ਰਿਲੀਫ ਪ੍ਰੋਗਰਾਮ ਜਿਹੜਾ ਉੱਥੇ ਅਪਲਾਈ ਕਰ ਸਕਦੇ ਹੋ ਜੀ। ਸੋ ਕਾਉਂਟੀ ਦੇ ਵਿੱਚ ਜਾ ਕੇ ਹੀ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਤੁਹਾਨੂੰ ਉੱਥੇ ਮਿਲਣੀ ਆ, ਝੱਟ ਮੁੱਕ ਜਾਣੀ। ਨਹੀਂ, ਵੈਬਸਾਈਟ ਤੇ ਮਿਲਣੀ ਆ, ਵੈਬਸਾਈਟ ਕਾਉਂਟੀ ਦੀ ਵੈਬਸਾਈਟ ਤੇ ਬੇਸਿਕਲੀ। ਜੀ ਜੀ, ਬਿਲਕੁਲ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।